ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਨੇ ਤੇ ਮਾਣ-ਤਾਣ ਹਾਸਿਲ ਕੀਤਾ ਹੈ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਖੇਡ ਜਗਤ ਦੀ ਤੇ ਅੱਜ ਸਾਡੇ ਨਾਲ ਇੱਕ ਐਸੀ ਸ਼ਖਸੀਅਤ ਮੌਜੂਦ ਹੈ ਜੋ ਕਿਸੇ ਵੀ ਤਾਰੀਫ ਦੀ ਮੁਹਤਾਜ ਨਹੀਂ, ਜਿਨ੍ਹਾਂ ਨੇ ਆਪਣੀ ਮਿਹਨਤਕਸ਼ੀ ਦੇ ਨਾਲ ਬਹੁਤ ਵਧੀਆ ਖਿਡਾਰੀ ਜਿਹੜੇ ਨੇ ਮਾਝੇ ਇਲਾਕੇ ਨੂੰ ਦਿੱਤੇ ਨੇ। ਜੀ ਹਾਂ, ਮੈਂ ਜ਼ਿਕਰ ਕਰ ਰਿਹਾ ਹਾਂ ਮਨਜੀਤ ਸਿੰਘ ਪੁੰਨੂ, ਜੋ ਕਿ ਉੱਭਰਦੇ ਹੋਏ ਕਬੱਡੀ ਦੇ ਕੋਚ ਨੇ। ਗੱਲ ਕਰਦੇ ਹਾਂ ਇਹਨਾਂ ਦੇ ਨਾਲ, ਜਾਣਦੇ ਹਾਂ ਇਹਨਾਂ ਦੇ ਜੀਵਨ ਦੇ ਬਾਰੇ ਦੇ ਵਿੱਚ ਤੇ ਕਿਸ ਤਰ੍ਹਾਂ ਕਿਸ ਟੈਕਨੀਕ ਦੇ ਨਾਲ ਇਹ ਕਬੱਡੀ ਦੇ ਖਿਡਾਰੀਆਂ ਨੂੰ ਤਿਆਰ ਕਰਦੇ ਨੇ। ਸੋ ਸਭ ਤੋਂ ਪਹਿਲਾਂ ਪੁੰਨੂ ਸਾਹਿਬ ਜੀ, ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ। ਪਿਆਰ ਭਰੀ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬੜੇ ਪੜਾਅ ਆਉਂਦੇ ਨੇ। ਇਨਸਾਨ ਜਦੋਂ ਜਵਾਨੀ ਦੇ ਪੈੜਾਂ ਦੇ ਉੱਪਰ ਪੈਰ ਧਰਦਾ ਹੈ ਤਾਂ ਇਨਸਾਨ ਦੀ ਸੋਚ ਹੁੰਦੀ ਹੈ ਕਿ ਕਿਤੇ ਉਹ ਇੰਜੀਨੀਅਰ ਬਣੇ, ਡਾਕਟਰ ਬਣੇ ਜਾਂ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਖਿਡਾਰੀ ਬਣੇ। ਅੱਜ ਕੱਲ੍ਹ ਤਾਂ ਕ੍ਰਿਕਟ ਦਾ ਦੌਰ ਬੜਾ ਚੱਲਿਆ ਹੋਇਆ। ਸੋ ਇੱਕ ਕਬੱਡੀ ਵਾਲੇ ਖੇਤਰ 'ਚ ਤੁਸੀਂ ਕਿਸ ਤਰ੍ਹਾਂ ਆ ਗਏ? ਇਸ ਸਵਾਲ ਤੋਂ ਪਹਿਲਾਂ ਮੈਂ ਤੁਹਾਡੇ ਪਿਛੋਕੜ ਬਾਰੇ ਜਾਣਨਾ ਚਾਹਾਂਗਾ ਵੀ ਬਚਪਨ ਤੁਹਾਡਾ ਕਿਹੋ ਜਿਹਾ ਸੀਗਾ? ਕਿ ਬਚਪਨ ਤੋਂ ਹੀ ਲੱਗਣ ਲੱਗ ਗਈ ਸੀ ਕਬੱਡੀ ਦੀ? ਕੀ ਕਹਿਣਾ ਚਾਹੋਗੇ? ਹਾਂਜੀ, ਇੱਦਾਂ ਭਾਜੀ ਵੀ ਮੈਂ ਕਬੱਡੀ ਤੇ ਬਚਪਨ ਤੋਂ ਖੇਡਦਾ ਹਾਂ, ਨਾਲੇ ਫੁੱਟਬਾਲ ਦਾ ਖਿਡਾਰੀ ਹਾਂ। ਦੋ ਚੀਜ਼ਾਂ ਹੀ ਮੇਰੇ ਕੋਲ, ਤੇ ਨਾਲੇ ਫੁੱਟਬਾਲ ਪਲੇਅਰ ਹਾਂ, ਨਾਲੇ ਕਬੱਡੀ ਪਲੇਅਰ ਹਾਂ। ਤੇ ਚੱਲਦਿਆਂ ਮੈਂ ਫੁੱਟਬਾਲ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਤੇ ਫੁੱਟਬਾਲ ਮੈਂ ਕਲੱਬ 'ਚ ਖੇਡਣ ਡਿਆ ਪਿਆ। ਜਿੱਦਾਂ ਬੰਬੇ ਕਲੱਬਾਂ ਬਹੁਤ ਜ਼ਿਆਦਾ ਆ, ਇੱਥੋਂ ਚੱਲ ਗਏ ਬੰਬੇ ਚੱਲ ਗਏ ਅਸੀਂ ਖੇਲਣ। ਸਕੂਲਾਂ ਕਾਲਜਾਂ 'ਚੋਂ ਉੱਠ ਕੇ ਅਸੀਂ, ਮੈਂ ਸਪੋਰਟਸ ਸਕੂਲੇ ਪੜ੍ਹਦਾ ਰਿਹਾ ਜੀ। ਹਾਂਜੀ, ਉਤੋਂ ਮੈਂ ਚੱਲ ਗਿਆ ਬੰਬੇ ਚੱਲ ਗਿਆ ਜੀ। ਬੰਬੇ ਤੋਂ ਬਾਅਦ ਫਿਰ ਮੈਨੂੰ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਹੋਣੀ ਕਬੱਡੀ ਵੱਲ ਲੈ ਕੇ ਆਏ ਦੁਬਾਰਾ। ਫਿਰ ਜੀ ਬਿਲਕੁਲ, ਉੱਥੋਂ ਮੈਨੂੰ ਫੜ ਕੇ ਲੈ ਕੇ ਆਏ ਵਾਪਸ। ਮੈਂ ਕਲੀਨ ਸ਼ੇਪ ਹਾਂ ਉਦੋਂ, ਤੇ ਬਾਅਦ 'ਚ ਇੱਥੇ ਆਣ ਕੇ ਕੇਸ ਰੱਖੇ ਆ। ਤੇ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਹੋਣੀ ਜਿਹੜੇ ਆ ਕਬੱਡੀ ਦੇ ਬਹੁਤ ਤਗੜੇ ਭੀਸ਼ਮ ਪਿਤਾਮਾ ਕਰਕੇ ਕਿਹਾ ਜਾਂਦਾ ਉਹਨਾਂ ਨੂੰ, ਉਹਨਾਂ ਨੇ ਮੈਨੂੰ ਕੇਸ ਰਖਾਏ। ਜਲੰਧਰ ਰਹਿੰਦੇ ਆ ਤੇ ਕੇਸ ਰਖਾਏ ਤੇ ਕੇਸਾਧਾਰੀ ਟੀਮ ਕਹਿੰਦੇ ਅਸੀਂ ਕਬੱਡੀ ਦੀ ਤਿਆਰ ਕਰਨੀ ਆ, ਜਿਹਦਾ ਤੂੰ ਕੋਚ ਹੋਏਗਾ, ਸਭ ਕੁਝ ਤੂੰ ਹੋਏਗਾ। ਮੈਂ ਕਿਹਾ ਮੈਨੂੰ ਤੇ ਕੋਈ ਜਾਣਦਾ ਨਹੀਂ, ਮੈਂ ਤੇ ਛੱਡ ਚੁੱਕਾ ਸਭ ਕੁਝ, ਤਿਆਗ ਚੁੱਕਾ ਸਭ ਕੁਝ। ਕਹਿੰਦੇ ਸਾਰੀ ਦੁਨੀਆ ਜਾਣੇਗੀ, ਤੂੰ ਇੱਕ ਵਾਰੀ ਸਟਾਰਟ ਤੇ ਕਰ। ਉਹਨਾਂ ਦਾ ਨਤੀਜਾ ਜੀ ਅੱਜ ਸਾਰਿਆਂ ਦੇ ਸਾਹਮਣੇ ਆ ਜੀ। ਬਿਲਕੁਲ, ਹਾਂਜੀ। ਮੇਰੇ ਪਿੰਡ ਮੇਰਾ ਖੋਖਰ ਫੌਜੀਆਂ ਬਟਾਲੇ ਦੇ ਕੋਲ ਆ, ਜਿੱਥੋਂ ਦੇ ਮਹਾਨ ਗੁਰਪ੍ਰੀਤ ਘੁੱਗੀ ਹੋਣੀ ਕਮੇਡੀਅਨ, ਉਹਨਾਂ ਦਾ ਪਿੰਡੂ ਮੈਂ ਜੀ। ਬਿਲਕੁਲ ਜੀ। ਮਨਜੀਤ ਸਿੰਘ ਜੀ, ਗੱਲ ਕਰੀਏ ਤਾਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਪਹਿਲਾ ਜੀਵਨ ਸੀਗਾ, ਤੁਸੀਂ ਕਲੀਨ ਸ਼ੇਵ ਸੀਗੇ, ਮਾਡਲਿੰਗ ਦੇ ਖੇਤਰ ਦੇ ਵਿੱਚ ਸੀਗੇ। ਇੱਕ ਪੂਰੀ ਗਲੈਮਰ ਦੀ ਦੁਨੀਆ, ਇੱਕ ਗਲੈਮਰ ਦੀ ਚਕਾਚੌਂਧ ਜਿੱਤੋਂ ਪ੍ਰਭਾਵਿਤ ਹੋ ਕੇ ਜਿਹੜੀ ਸੈਂਕੜੋ ਲੋਕ ਜਿਹੜੇ ਨੇ ਉਹ ਗਲੈਮਰ ਦੀ ਦਲਦਲ ਦੇ ਵਿੱਚ ਧੱਸਦੇ ਜਾ ਰਹੇ ਨੇ। ਉਸ ਗਲੈਮਰ ਦੀ ਦਲਦਲ ਚੋਂ ਨਿਕਲ ਕੇ ਸਿੱਖੀ ਸਰੂਪ ਦੇ ਵਿੱਚ ਸੱਚ ਕਰਕੇ ਅੱਜ ਮਨਜੀਤ ਸਿੰਘ ਪੁੰਨੂ ਜੋ ਸਾਡੇ ਸਾਹਮਣੇ ਬੈਠਾ ਹੈ, ਇਹ ਪਰਿਵਰਤਨ ਕਿਸ ਤਰ੍ਹਾਂ ਆ ਗਿਆ? ਇਹ ਉਹਨਾਂ ਦੀ ਦੇਣੀ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਹੋਣਾ ਨੇ। ਉਹਨਾਂ ਨੇ ਮੈਨੂੰ ਵਾਪਸ ਲਿਆਂਦਾ ਇੱਥੇ ਜਦੋਂ ਮੈਂ ਪੰਜਾਬ ਆਇਆ। ਤੇ ਜਦੋਂ ਮੈਨੂੰ ਉਹਨਾਂ ਸਭ ਕੁਝ ਹਾਲਾਤ ਦਿਖਾਏ, ਮਾਝਾ ਘੁਮਾਇਆ, ਸਾਰਾ ਹੀ ਦੁਆਬਾ ਘੁਮਾਇਆ ਮੈਨੂੰ ਉਹਨਾਂ ਨੇ ਵੀ ਆਪਾਂ ਸਰਦਾਰ ਤਿਆਰ ਕਰਨੇ ਆ। ਸਿੱਖੀ ਵੱਲ ਬਹੁਤ ਜ਼ਿਆਦਾ ਉਹਨਾਂ ਨੂੰ ਪਿਛਲੀਆਂ ਬੁੱਕਾਂ ਦਿਖਾਈਆਂ। ਜਿਹੜੀ 1954 ਚ ਪਹਿਲੀ ਟੀਮ ਜਿਹੜੀ ਹਿੰਦੂ ਪਾਕਿਸਤਾਨ ਦਾ ਮੈਚ ਹੋਇਆ ਨਾ, ਹਿੰਦ ਪਾਕਿਸਤਾਨ ਦਾ, ਉਹ ਚ ਸਾਰੇ ਕੇਸਾਧਾਰੀ ਸੀ। ਉਹ ਮੈਨੂੰ ਦਿਲ ਨੂੰ ਗੱਲ ਲੱਗੀ ਬਹੁਤ ਜ਼ਿਆਦਾ ਵੀ ਜਿੱਦਾਂ ਬਾਬਾ ਜੀ ਹੁਣੀ ਕਹਿਣ ਡੇ ਉਦਾਂ ਹੀ ਹੋ ਜਾਵਾਂਗੇ ਇਸ ਤਰ੍ਹਾਂ। ਤੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਆ ਤੇ ਅੱਜ ਉਹਨਾਂ ਦੇ ਸਰੂਪ ਦੇ ਜੋ ਉਹਨਾਂ ਨੇ ਕਿਹਾ ਹੋ ਗਿਆ ਇਸ ਦੁਨੀਆ ਤੇ ਨਹੀਂ ਹੈਗੇ ਉਹ ਇਸ ਟਾਈਮ। ਪਰ ਮੈਂ ਉਹਨਾਂ ਦਾ ਨਾਂ ਅੱਜ ਵੀ ਲੈਣਾ ਉਦਾਂ ਹੀ ਜਿੱਦਾਂ ਪਹਿਲੋਂ ਲੈਣਾ, ਛੋਟੇ ਹੁੰਦਿਆਂ ਜਿੱਦਾਂ ਤੁਰੇ ਆ ਸਟਾਰਟਿੰਗ 'ਚ। ਹਾਂਜੀ ਜੀ, ਬਹੁਤ ਵਧੀਆ ਔਰ ਬੜੀ ਹੀ ਮਾਣ ਦੀ ਗੱਲ ਔਰ ਕਾਬਿਲੇ ਤਾਰੀਫ ਗੱਲ ਹੈ ਕਿ ਤੁਸੀਂ ਆਪਣੇ ਉਸਤਾਦਾਂ ਨੂੰ, ਆਪਣੇ ਕੋਚ ਸਾਹਿਬਾਨਾਂ ਨੂੰ ਅੱਜ ਵੀ ਯਾਦ ਕਰਦੇ ਹੋ। ਤੁਹਾਡੇ ਦਿਲਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਜਿਹੜਾ ਹੈ ਬਦਸਤੂਰ ਉਸੇ ਤਰ੍ਹਾਂ ਕਾਇਮ ਹੈ। ਮਨਜੀਤ ਸਿੰਘ ਜੀ, ਅਸੀਂ ਜਾਣਨਾ ਚਾਹਾਂਗੇ, ਬਲਕਿ ਅਸੀਂ ਹੀ ਨਹੀਂ, ਸਾਡੇ ਜਿੰਨੇ ਵੀ ਸਰੋਤੇ ਇਸ TV ਦੇ ਮੂਹਰੇ ਬੈਠੇ ਇੱਕ ਨਜ਼ਰ ਪ੍ਰੋਗਰਾਮ ਨੂੰ ਦੇਖ ਰਹੇ ਨੇ, ਤੁਹਾਨੂੰ ਸੁਣ ਰਹੇ ਨੇ, ਉਹ ਤੁਹਾਡੀ ਟੀਮ ਬਾਰੇ ਜਾਣਨਾ ਚਾਹਣਗੇ। ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਸਾਰੇ ਕੇਸ਼ਾਧਾਰੀ ਨੇ ਔਰ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਨੇ, ਥੋੜਾ ਆਪਣੀ ਟੀਮ ਦੇ ਬਾਰੇ ਚ ਦੱਸੋ। ਹਾਂਜੀ ਇਦਾਂ ਆ ਭਾਜੀ ਵੀ ਸਾਡੇ ਮੁੰਡੇ ਸਾਰੇ ਸਰਦਾਰ ਆ, ਕੇਸਾਧਾਰੀ ਆ, ਵਿਦ ਵੈਜੀਟੇਰੀਅਨ ਆ ਸਾਰੇ। ਵਾਹ ਜੀ ਵਾਹ। ਹਾਂਜੀ, ਉਹਨਾਂ ਨੂੰ ਕਬੱਡੀ ਖੇਡਦੇ ਆ, ਸਰਦਾਰ ਆ, ਕੇਸਾਧਾਰੀ ਸਾਰੇ। ਇੱਕ ਤੇ ਹੈ ਹੀ ਆ ਨਾ ਵੈਜੀਟੇਰੀਅਨ, ਅਸੀਂ ਉਹਨਾਂ ਨੂੰ ਪਨੀਰ ਜਾਂ ਦੁੱਧ, ਫਲ ਫਰੂਟ ਦਿੰਦੇ ਆ। ਮੀਟ ਨਹੀਂ ਅਸੀਂ ਦਿੰਦੇ, ਨਾ ਮੀਟ ਨਾ ਅੰਡਾ, ਨਾ ਕੋਈ ਗਲਤ ਚੀਜ਼ ਉਹਨਾਂ ਨੂੰ ਖਾਣ ਨੂੰ ਦਿੰਦੇ ਆ। ਤੇ ਸਾਰਾ ਕੁਝ ਆਪਣੇ ਕੋਲ ਅਸੀਂ ਇਹਨਾਂ ਨੂੰ ਕਰਦੇ ਹਾਂ ਹੇਅਰ ਵੀ ਜੋ ਵੀ ਕਿਸੇ ਨੇ ਖਾਣਾ ਸਾਡੀ ਕੋਠੀ 'ਚ ਬਹਿ ਕੇ, ਇੱਥੇ ਜਿੱਥੇ ਇਹਨਾਂ ਨੂੰ ਸਟੇਜ ਦਿੱਤਾ ਉਹਨਾਂ ਨੂੰ ਮੁੰਡਿਆਂ ਨੂੰ, ਇੱਥੇ ਬਹਿ ਕੇ ਸਾਡੇ ਸਾਹਮਣੇ ਪ੍ਰਸ਼ਾਦਾ ਪਾਣੀ ਛਕੋ। ਮਿਹਨਤ 2 ਟਾਈਮ ਕਰਾਈ ਦੀ ਉਹਨਾਂ ਨੂੰ ਭਾਜੀ। ਤੇ ਹਾਂਜੀ
ਸੋ ਕਿਸ ਖੇਤਰ ਤੋਂ ਖਿਡਾਰੀ ਜਿਹੜੇ ਨੇ ਤੁਹਾਡੀ ਟੀਮ ਦੇ ਵਿੱਚ ਨੇ? ਮਾਲਵੇ ਚੋਂ ਵੀ ਆ, ਦੁਆਬੇ ਚੋਂ ਵੀ ਆ, ਮਾਝੇ ਚੋਂ ਵੀ, ਆਪਣੇ ਏਰੀਆ ਚੋਂ ਵੀ ਹੈਗੇ ਜੀ ਸਾਰੇ ਮਤਲਬ ਸਾਰੇ ਪੰਜਾਬ ਚੋਂ ਹੀ ਆ, ਓਵਰਆਲ ਪੰਜਾਬ ਚੋਂ ਹੀ ਆ ਪਲੇਅਰ। ਇਹ ਨਹੀਂ ਵੀ ਕੇਸਾਧਾਰੀ ਪੰਡਤਾਂ ਦੇ ਮੁੰਡਿਆਂ ਨੇ ਵੀ ਕੇਸ ਰੱਖ ਕੇ ਉਹ ਵੀ ਖੇਡਣ ਦੇ ਵਿੱਚ ਸਾਡੇ ਉੱਥੇ। ਵਾਹ ਜੀ ਵਾਹ। ਹਾਂਜੀ, ਯਾਨੀ ਕਿ ਇੱਕ ਪੂਰਾ ਇੱਕ ਕ੍ਰਾਈਟੇਰੀਆ ਬਣਾ ਲਿਆ ਵੀ ਹਾਂ। ਟੀਮ ਜਿਹੜੀ ਹੋਏਗੀ ਉਹ ਕੇਸਾਧਾਰੀ ਜਿਹੜੇ ਬੱਚੇ ਹਾਂਜੀ, ਹੋਣਗੇ ਉਹਨਾਂ ਦੀ ਹੀ ਹੋਏਗੀ। ਹਾਂਜੀ, ਉਹ ਸਰਦਾਰਾਂ ਦੀ ਹੋਏਗੀ, ਸਾਰਿਆਂ ਦੀ ਕੇਸਾਧਾਰੀ ਹੋਏਗੀ। ਵਾਹ ਜੀ ਵਾਹ। ਸੋ ਅੱਜ ਤੱਕ ਕਿੰਨੇ ਕੁ ਮੈਚ ਜਿਹੜੇ ਨੇ ਔਰ ਕਿਹੜੇ ਖੇਤਰਾਂ ਦੇ ਵਿੱਚ ਆਪ ਜੀ ਨੇ ਖੇਡੇ ਨੇ? ਭਾਜੀ ਸਾਰੇ ਪੰਜਾਬ 'ਚ ਸਾਡੀ ਜਿਹੜੀ ਟੀਮ ਆ ਖਾਲਸਾ ਕਬੱਡੀ ਕਲੱਬ ਮਾਝਾ, ਉਹਦਾ ਨਾਂ ਆ, ਜਲੰਧਰ ਵੀ ਵੱਜਦਾ ਆ, ਤੇ ਉਹ ਪੰਜਾਬ ਕਬੱਡੀ ਅਕੈਡਮੀਜ਼ ਐਜੂਕੇਸ਼ਨ ਸਾਡੀ ਫੈਡਰੇਸ਼ਨ ਬਣੀ ਆ। ਇੰਡੀਆ ਪੰਜਾਬ ਦੇ ਵਿੱਚ ਇੱਕ ਕਬੱਡੀ ਫੈਡਰੇਸ਼ਨ ਆ, ਬਹੁਤ ਜ਼ਿਆਦਾ ਆ। ਅਸੀਂ ਫੈਡਰੇਸ਼ਨ ਦੇ ਨਾਲ ਆ। ਫੈਡਰੇਸ਼ਨ ਦੇ ਵਿੱਚ 24-25 ਟੀਮਾਂ ਆ, ਉਹਨਾਂ ਦਾ ਅਸੀਂ ਨੁਮਾਇੰਦਗੀ ਕਰਦੇ ਆ। ਸਾਰੇ ਓਵਰ ਪੰਜਾਬ 'ਚ ਵਰਲਡ ਆਪਣੇ ਕੱਪ ਖੇਡਦੇ ਅਸੀਂ ਸਾਰੇ, ਜਿੱਥੇ ਵੀ ਕੱਪ ਹੋਏ ਉੱਥੇ ਖੇਡਦੇ ਅਸੀਂ ਸਾਰੇ। ਵਾਹ ਜੀ ਵਾਹ। ਸੋ ਸਾਡੇ ਪੰਜਾਬ ਤੋਂ ਬਾਹਰ, ਹਿੰਦੁਸਤਾਨ ਤੋਂ ਬਾਹਰ ਵੀ ਕਦੇ ਖੇਡਣ ਦਾ ਮੌਕਾ ਮਿਲਿਆ? ਹਾਂਜੀ, ਪਾਕਿਸਤਾਨ ਗਏ ਆ ਜੀ 2 ਵਾਰੀ, ਟੀਮ ਲੈ ਕੇ ਅਸੀਂ। ਵਾਹ ਜੀ ਵਾਹ। ਹਾਂਜੀ ਹਾਂਜੀ, ਸਰਦਾਰੀ 2013 ਚ ਗਏ ਹਾਂ। ਇੱਥੋਂ 6-7 ਜਨਵਰੀ ਨੂੰ ਗਏ ਹਾਂ 2013 ਨੂੰ ਜੀ। ਉੱਥੋਂ ਅਸੀਂ 2 ਮੋਟਰਸਾਈਕਲ ਔਰ ਜਿੱਤ ਕੇ ਆਏ ਆ ਪਾਕਿਸਤਾਨੀ ਸਾਰਿਆਂ ਨੂੰ। ਤੇ ਬਹੁਤ ਚੜ੍ਹਦੀ ਕਲਾ, 2 ਮੋਟਰਸਾਈਕਲ, ਰੇਡਰ ਬਣਿਆ ਲਾਡੀ ਬਜੋਲੇ ਵਾਲਾ ਬੈਸਟ ਰੇਡਰ, ਉਹਨੂੰ ਮੋਟਰਸਾਈਕਲ, ਬੀਤਾ ਡੇਰਾ ਪਠਾਣਾ ਗੁਰਦਾਸਪੁਰ ਤੋਂ ਮੁੰਡਾ, ਉਹਨੂੰ ਮੋਟਰਸਾਈਕਲ ਮਿਲਿਆ ਜੀ। ਸੋ ਮਨਜੀਤ ਸਿੰਘ ਜੀ, ਜਿਸ ਵੇਲੇ ਆਪ ਜੀ ਪਾਕਿਸਤਾਨ ਗਏ ਹੋ, ਉਸ ਵੇਲੇ ਦਾ ਕੋਈ ਵਾਕਿਆ ਜਿਹੜਾ ਆਪ ਜੀ ਨੂੰ ਯਾਦ ਹੋਵੇ, ਜਿਹੜਾ ਕਦੇ ਨਾ ਭੁੱਲਣ ਵਾਲਾ ਵਾਕਿਆ ਹੋਵੇ, ਜਿਹਨੂੰ ਤੁਸੀਂ ਯਾਦ ਕਰਦੇ ਹੋ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ? ਅਸੀਂ ਭਾਜੀ ਜਦੋਂ ਗਏ ਆ, ਇਕਬਾਲ ਸਟੇਡੀਅਮ ਫੈਸਲਾਬਾਦ ਚ ਪੈਂਦਾ ਜੀ, ਜਿੱਥੇ ਕ੍ਰਿਕਟ ਦੇ ਜ਼ਿਆਦਾ ਆਮ ਹੀ ਮੈਚ ਹੁੰਦੇ ਆ ਫੈਸਲਾਬਾਦ ਚ। ਇਕਬਾਲ ਸਟੇਡੀਅਮ ਬਹੁਤ ਮਸ਼ਹੂਰ ਆ। ਅਸੀਂ ਭਾਜੀ ਜਦੋਂ ਗਏ ਆ, ਉਹ ਤਾਂ ਪਹਿਲੀ ਵਾਰੀ ਸਰਦਾਰਾਂ ਦਾ ਹੀ, ਅੱਜ ਤੱਕ ਸਰਦਾਰ ਨਹੀਂ ਗਏ ਉਧਰ ਖੇਡਣ ਕੌਡੀ। ਇੱਕ ਅੱਧਾ ਸਰਦਾਰ ਗਿਆ ਹੋਊਗਾ, ਸਾਰੀ ਸਰਦਾਰਾਂ ਦੀ ਟੀਮ ਪਹਿਲੀ ਫਸਟ ਸਾਡੀ ਗਈ ਹੈ ਖਾਲਸਾ ਕਬੱਡੀ ਕਲੱਬ ਜਲੰਧਰ। ਉਹਨੂੰ ਮਾਝਾ ਵੀ ਕਹਿੰਦੇ, ਜਲੰਧਰ ਵੀ ਪਿੱਛੇ ਲਾਇਆ, ਕਿਉਂ ਅਸੀਂ ਜਲੰਧਰ ਵੀ ਰਹਿੰਦੇ ਆ ਨਾ, ਕਿਉਂ ਢਿੱਲੋਂ ਸਾਹਿਬ ਜਲੰਧਰ ਦੇ ਨਾ, ਨੰਗਲ ਕਰਾਰਖਾਂ ਪਿੰਡ ਉਹਨਾਂ ਦਾ। ਤੇ ਜਦੋਂ ਅਸੀਂ ਉੱਥੇ ਗਏ, ਉਹਨਾਂ ਨੇ ਵੇਖਿਆ ਸਰਦਾਰਾਂ ਦੀ ਟੀਮ ਨਾਰਮਲ ਹੀ ਹੋਣੇ ਆ। ਉੱਥੇ ਉਹਨਾਂ ਦੀਆਂ ਕਲੱਬਾਂ ਦੀਆਂ ਪੇਸ਼ ਕੀਤੀਆਂ ਆਪਣੀਆਂ, ਉਹਨਾਂ ਨੂੰ ਸਾਰਿਆਂ ਨੂੰ ਹਰਾਤਾ ਸੀ। ਫਿਰ ਉਹਨਾਂ ਕੀ ਕੀਤਾ, ਦੂਜੇ ਦਿਨ ਆਪਣੇ ਜਿੰਨੇ ਪਾਕਿਸਤਾਨ ਦੇ ਕਬੱਡੀ ਦੇ ਪਲੇਅਰ ਸੀ, ਉਹਨਾਂ ਸਾਰੇ ਇਕੱਠੇ ਕਰ ਲਏ। ਜੰਜੀ ਹੋਣੀ, ਸਜਾਦ ਗੁੱਜਰ, ਲਾਲਾ ਅਬਦੁੱਲਾ, ਜਿੰਨੇ ਵੀ ਇਹਦੇ ਸਰਦਾਰ ਆ, ਇਹਨਾਂ ਨੇ ਸਾਨੂੰ ਹਰਾ ਜਾਣਾ ਆ। ਉਹ ਭਾਜੀ ਮੈਨੂੰ ਵਾਕਿਆ ਨਹੀਂ ਭੁੱਲਦਾ, ਸਾਰੀ ਉਮਰ ਨਹੀਂ ਭੁੱਲੇਗਾ। ਇਕਬਾਲ ਸਟੇਡੀਅਮ ਦੇ ਵਿੱਚ ਜਿਹੜਾ ਫਾਈਨਲ ਮੈਚ ਖੇਡਦੇ ਆ ਨਾ ਆਪਾਂ, ਜਦੋਂ ਸਾਡੇ ਬੈਸਟ ਰੇਡਰ ਤੇ ਸਟੋਪਰ ਮੋਟਰਸਾਈਕਲ ਜਿੱਤੇ ਆ, ਉਦੋਂ ਅਕਾਲ ਪੁਰਖ ਨੇ ਆਪ ਹੀ ਭਾਣਾ ਵਰਤਾਇਆ। ਸਾਨੂੰ ਤੇ ਕੋਈ ਸਮਝ ਨਹੀਂ ਲੱਗਦੀ ਵੀ ਹੋਣ ਡਿਆ ਕੀ ਇੱਥੇ ਪਾਕਿਸਤਾਨ 'ਚ। ਵਾਹ ਜੀ ਵਾਹ। ਹਾਂਜੀ ਹਾਂਜੀ, ਤੇ ਉਦੋਂ ਜਿੱਤ ਕੇ ਆਏ ਅਸੀਂ। ਸੋ ਵਾਕਿਆ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਜੀ ਕਿ ਜਦੋਂ ਵੀ ਸਿੰਘਾਂ ਨੂੰ ਮੌਕਾ ਮਿਲਿਆ, ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਆਪਣੇ ਝੰਡੇ ਗੱਡੇ ਨੇ, ਚਾਹੇ ਉਹ ਐਥਲੀਟ ਦੇ ਵਿੱਚ ਮਿਲਖਾ ਸਿੰਘ ਹੋਵੇ ਜਾਂ ਫਿਰ ਕਬੱਡੀ ਦੇ ਵਿੱਚ ਜਿਹੜੇ ਤੁਹਾਡਾ ਕਲੱਬ ਹੈਗਾ ਆ ਉਹਦੀ ਗੱਲ ਕਰੀਏ, ਤਾਂ ਵਾਕਿਆ ਆਪਣੇ ਆਪ ਦੇ ਵਿੱਚ ਕਾਬਿਲੇ ਤਾਰੀਫ ਗੱਲ ਔਰ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਕੇਸਾਧਾਰੀ ਸਿੰਘਾਂ ਦੀ ਟੀਮ ਜਿਹੜੀ ਹੈ, ਪਿਓਰ ਵੈਜੀਟੇਰੀਅਨ ਟੀਮ ਜਿਹੜੀ ਹੈ, ਮਿਹਨਤ ਕਰਕੇ ਔਰ ਜਿਹੜੀ ਦੂਸਰੇ ਮੁਲਕ ਦੇ ਵਿੱਚ ਜਾ ਕੇ ਆਪਣਾ ਪਰਚਮ ਲਹਿਰਾਂਦੀ ਹੈ, ਇਹ ਵਾਕਈ ਇਸ ਗੱਲ ਦਾ ਪੂਰਾ ਮਾਣ ਤਾਣ ਜਿਹੜਾ ਤੁਹਾਨੂੰ ਹਾਸਲ ਹੁੰਦਾ ਹੈ। ਮਨਜੀਤ ਸਿੰਘ ਜੀ, ਗੱਲ ਕਰੀਏ ਤੁਹਾਡੀ ਟੀਮ ਦੇ ਬਾਰੇ ਦੇ ਵਿੱਚ, ਤਾਂ ਤੁਹਾਡੀ ਟੀਮ ਜਿਹੜੀ ਹੈਗੀ ਹੈ, ਜਿਵੇਂ ਤੁਸੀਂ ਦੱਸਿਆ ਵੀ ਕੇਸਾਧਾਰੀ ਹੈ, ਪਿਓਰ ਵੈਜੀਟੇਰੀਅਨ ਹੈਗੀ ਹੈ, ਬੜੀ ਮਿਹਨਤ ਕਰਦੀ ਹੈ। ਕੀ ਸ਼ੈਡਿਊਲ ਬਣਾਇਆ ਹੋਇਆ ਐਜ਼ ਅ ਕੋਚ ਤੁਸੀਂ? ਕਿਸ ਤਰ੍ਹਾਂ ਦੀ ਕੋਚਿੰਗ ਤੁਸੀਂ ਆਪਣੇ ਖਿਡਾਰੀਆਂ ਨੂੰ ਦਿੰਦੇ ਹੋ? ਅਸੀਂ ਭਾਜੀ ਉਹਨਾਂ ਨੂੰ ਸਵੇਰੇ ਜਿੱਦਾਂ ਰਨਿੰਗ ਕਰਾਉਂਦੇ ਆ, ਗਰਾਊਂਡ ਦੇ ਵਿੱਚ ਜੋ ਵੀ ਹੁੰਦੇ ਆ ਆਪਣੀ ਪ੍ਰੈਕਟਿਸ ਫੰਡਾਮੈਂਟਲ ਹੁੰਦੇ ਆ, ਅਸੀਂ ਉਹ ਕਰਾਉਂਦੇ ਆ ਉਹਨਾਂ ਨੂੰ। ਜ਼ਿਆਦਾਤਰ ਵਿੱਚ ਕਿੱਦਾਂ ਫਾਈਟ ਕਰਨੀ, ਅਸੀਂ ਕਹਿੰਦੇ ਆ ਵੀ ਜੇ ਸਰਦਾਰ ਆ ਨਾ ਤੇ ਦੂਜੇ ਨੂੰ ਤਗੜਾ ਹੋਏਗਾ ਤਾਂ ਹੀ ਸਰਦਾਰ ਦਾ ਨਾਮ ਹੋਣਾ। ਆਮ ਖਿਡਾਰੀ ਦੇ ਨਾਲੋਂ ਤਗੜਾ ਹੋਏਗਾ ਨਾ, ਮੋਨੇ ਦੇ ਨਾਲੋਂ ਕਟਿੰਗ, ਮੈਂ ਉਹਨਾਂ ਦੇ ਖਿਲਾਫ ਨਹੀਂ ਹੈਗਾ, ਸਰਦਾਰ ਦਾ ਤਾਂ ਹੀ ਨਾਂ ਹੋਣਾ ਆ। ਉਹਨਾਂ ਨੂੰ ਵੱਖਰਾ ਕਰਾਉਣੇ ਭਾਜੀ ਅਸੀਂ ਪ੍ਰੈਕਟਿਸ ਉਹਨਾਂ ਨੂੰ। ਜਿੱਦਾਂ ਸਵੇਰੇ ਅਸੀਂ ਕਰਾਉਂਦੇ ਉਹਨਾਂ ਨੂੰ ਫੁੱਟਬਾਲ ਕਰਵਾਈਦਾ, ਖਿਡਾਈ ਦਾ ਜ਼ਿਆਦਾ, ਹੈਂਡਬਾਲ ਕਰਾਈਦਾ, ਯਾਨੀ ਕਿ 2.5-3 ਘੰਟੇ ਚੰਗੀ ਤਰ੍ਹਾਂ ਉਹਨਾਂ ਦਾ ਸਟੈਮਿਨਾ ਬਣਿਆ ਰਹੇ। ਹਾਂਜੀ ਹਾਂਜੀ, ਸਟੈਮਿਨਾ ਬਣਿਆ ਰਹੇ ਉਹਨਾਂ ਦਾ। ਮਿਹਨਤ ਇੰਨੀ ਕੀ ਕਰਾਈਦੀ ਵੀ ਬੰਦੇ ਕਿਸੇ ਪਾਸੋਂ ਡੋਲੋ ਨਾ, ਚੜ੍ਹਦੀ ਕਲਾ ਰਹੇ ਇਹਨਾਂ ਦੀ। ਹਾਂਜੀ, ਇੱਕ ਅਕਾਲ ਪੁਰਖ ਦਾ ਸਹਾਇਆ ਨਾਲ ਜੀ। ਬਹੁਤ ਅੱਛੀ ਗੱਲ ਹੈ ਜੀ। ਬਤੌਰ ਕੋਚ ਤੁਸੀਂ ਕਿੰਨਾ ਚਿਰ ਹੋ ਗਿਆ ਸੇਵਾਵਾਂ ਨਿਭਾਉਂਦੇ ਹੋ ਆਪਣੀ ਟੀਮ ਦੇ ਵਿੱਚ? ਮੈਨੂੰ 2004 ਤੋਂ ਲੱਗਾ ਜੀ, ਵੇਖ ਲਓ 2000 ਕਿੰਨਾ ਚਿਰ ਹੋ ਗਿਆ, ਹੁਣ 2016 ਹੋ ਗਈ। ਵਾਹ ਜੀ ਵਾਹ। ਯਾਨੀ ਕਿ ਇੱਕ ਲੰਬਾ ਸਮਾਂ ਜਿਹੜਾ ਤੁਸੀਂ ਆਪਣੀ ਟੀਮ ਨੂੰ ਦਿੱਤਾ ਹੈ, ਆਪਣੇ ਇਸ ਮਾਝੇ ਖੇਤਰ ਨੂੰ ਦਿੱਤਾ ਹੈ। ਮਾਝੇ ਖੇਤਰ ਦੀ ਗੱਲ ਕਰੀਏ ਤਾਂ ਲੰਮੇ ਅਰਸੇ ਤੋਂ ਤੁਸੀਂ ਦੇਖਦੇ ਆ ਰਹੇ ਹੋ ਕਿ ਸਾਡੇ ਪੰਜਾਬ ਦੇ ਵਿੱਚ ਵਰਲਡ ਕੱਪ ਜਿਹੜਾ ਹੁੰਦਾ, ਜਿਹੜਾ ਕਿ ਇੱਕ ਮਾਣਮੱਤੀ ਖੇਡ, ਸਾਡੀ ਕਬੱਡੀ ਮਾਂ, ਜਿੱਦਾਂ ਮਾਂ ਬੋਲੀ ਪੰਜਾਬੀ, ਇਸ ਤਰ੍ਹਾਂ ਮਾਂ ਖੇਡ ਕਬੱਡੀ ਨੂੰ ਜਾਣਿਆ ਜਾਂਦਾ ਹੈ। ਵਰਲਡ ਕੱਪ ਹੁੰਦਾ ਹੈ, ਬਾਹਰਲੇ ਮੁਲਕਾਂ ਤੋਂ ਖਿਡਾਰੀ ਆ ਕਰਕੇ ਖੇਡਦੇ ਨੇ, ਪਰ ਕਿਤੇ ਨਾ ਕਿਤੇ ਉਸ ਇੰਡੀਆ ਟੀਮ ਦੇ ਵਿੱਚ ਸਾਨੂੰ ਮਾਝੇ ਦੇ ਖਿਡਾਰੀਆਂ ਦੀ ਜਿਹੜੀ ਘਾਟ ਹੈ, ਜਿਹੜੀ ਕਮੀ ਹੈ, ਉਹ ਜ਼ਰੂਰ ਮਹਿਸੂਸ ਹੁੰਦੀ ਹੈ। ਕੀ ਕਾਰਨ ਹੈ ਕਿ ਇੱਥੇ ਅੱਛੇ ਕੋਚਿਸ ਨਹੀਂ ਹੈ ਜਾਂ ਮਾਝੇ ਦੇ ਵਿੱਚ ਅੱਛੇ ਖਿਡਾਰੀ ਨਹੀਂ ਨੇ? ਕਿਉਂਕਿ ਅਗਰ ਦੇਖਿਆ ਜਾਏ ਤਾਂ ਵੱਖ-ਵੱਖ ਖੇਤਰਾਂ ਦੇ ਵਿੱਚ, ਚਾਹੇ ਉਹ ਅਦਾਕਾਰੀ ਦਾ ਖੇਤਰ ਹੈ, ਚਾਹੇ ਉਹ ਪੋਲਿਟਿਕਸ ਦਾ ਖੇਤਰ ਹੈ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਖੇਤਰ ਹੈ, ਹੋਰ ਗੇਮਾਂ ਦੇ ਵਿੱਚ ਵੀ ਮਾਝੇ ਦੇ ਕਈ ਖਿਡਾਰੀ ਗਏ ਨੇ, ਕਬੱਡੀ ਦੇ ਵਿੱਚ ਹੀ ਕਿਉਂ ਨਹੀਂ ਗਏ? ਭਾਜੀ ਮੈਂ ਤੁਹਾਨੂੰ ਦੱਸਾਂ ਵੀ ਜਿਹੜੀ ਕਬੱਡੀ ਗੇਮ ਹੈ ਨਾ, ਪਹਿਲੀ ਗੱਲ ਵਰਲਡ ਕੱਪ ਹੁੰਦਾ ਜਿਹੜਾ, ਜਦੋਂ ਕਬੱਡੀ ਸਟਾਰਟ ਹੋਈ ਆ, ਇਹ ਮਾਝੇ ਨੇ ਹੀ ਕਬੱਡੀ ਦਿੱਤੀ ਆ। ਕਿਸੇ ਨੂੰ ਪੁੱਛ ਲਿਓ ਤੁਸੀਂ
ਕਿਸੇ ਖਿਡਾਰੀ ਨੂੰ ਜਾਂ ਕਿਸੇ ਵਿਗਿਆਨੀ ਨੂੰ ਜਾਂ ਡਾਕਟਰ ਨੂੰ ਪੁੱਛੋ ਜਿਹੜੇ ਲਿਖਦੇ ਆ ਕਬੱਡੀ ਦੇ ਕਿਤਾਬਾਂ, ਉਹ ਤੁਹਾਨੂੰ ਦੱਸਣਗੇ ਵੀ ਮਾਝੇ ਦੀ ਦੇਣ ਹੈ ਜੀ। ਤੇ ਮਾਝੇ ਦੇ ਬੰਦੇ ਭਾਜੀ ਹੈ ਤੇ ਬਹੁਤ ਤਗੜਿਆ, ਪਰ ਜਾਂਦੇ ਨਹੀਂ, ਟ੍ਰਾਇਲ ਦੇ ਨਹੀਂ ਉੱਥੇ ਤੀਕਾਂ ਕੋਈ ਵੀ ਉੱਪੜਦਾ। ਇਹ ਬਹੁਤ ਘਾਟ ਮਹਿਸੂਸ ਹੁੰਦੀ ਆ। ਅਸੀਂ ਹਰ ਵਾਰੀ ਤਿਆਰੀ ਕਰਦੇ ਵੀ ਮੁੰਡੇ ਲੈ ਕੇ ਜਾਣਾ ਆ, ਜਾਂ ਤੇ ਕੋਈ ਕਹਿ ਦਿੰਦੇ ਫਰਮੈਸ਼ੀ ਪਾ ਲੈਂਦੇ ਆ, ਜਾਂ ਕੋਈ ਇਹ ਤੇ ਨਹੀਂ ਸਾਡੇ ਸਾਹਮਣੇ ਹੋਇਆ ਕਿ ਮੈਂ ਵੀ ਉੱਥੇ ਹੁੰਦਾ ਟ੍ਰਾਇਲਾਂ 'ਚ ਹੀ। ਇਹ ਪਲੇਅਰ ਨਹੀਂ ਉੱਥੇ ਤੀਕ ਜਾਂਦੇ। ਇਸ ਵਾਰੀ ਜਦੋਂ ਬਾਦਲ ਸਾਹਿਬ ਨੇ ਕਰਾਉਣਾ ਕੱਪ, ਇਸ ਵਾਰੀ 4-5 ਮੁੰਡੇ ਮੈਂ ਖੁਦ ਕੇਸਾਧਾਰੀ ਆਪਣੇ ਲੈ ਕੇ ਜਾ ਰਿਹਾ, ਤਿਆਰ ਕੀਤੇ ਆਪਣੇ ਬੱਚੇ ਜਿਹੜੇ ਆ। ਉਹ ਮੈਂ ਘਾਟ ਤੁਹਾਡੀ ਮਹਿਸੂਸ ਜਿਹੜੀ ਆ ਨਾ ਉਹ ਪੂਰੀ ਕਰਾਂਗਾ ਜ਼ਰੂਰ ਜੀ। ਇਹਨਾਂ 'ਚੋਂ ਕਰੂੰਗਾ, ਬਾਕੀਆਂ ਦਾ ਮੈਨੂੰ ਨਹੀਂ ਜੀ ਪਤਾ ਕੌਣ ਕੀ ਕਰਦਾ, ਕਿੱਦਾਂ ਕਰਦਾ ਆ, ਉਹਨਾਂ ਦਾ ਨਹੀਂ ਮੈਨੂੰ ਪਤਾ। ਮੈਨੂੰ ਆਪਣਾ ਪਤਾ ਵੀ ਮੈਂ ਕੀ ਕਰਾਉਣਾ ਇਹਨਾਂ ਨੂੰ, ਬੱਚਿਆਂ ਨੂੰ। ਬਹੁਤ ਅੱਛੀ ਗੱਲ ਹੈ ਜੀ। ਮਨਜੀਤ ਸਿੰਘ ਜੀ, ਇੱਕ ਨਿੱਜੀ ਤੇ ਜਾਤੀ ਸਵਾਲ ਮੈਂ ਆਪ ਜੀ ਨਾਲ ਕਰਨਾ ਚਾਹਾਂਗਾ। ਇੱਕ ਕੋਚ, ਜਿਸ ਵੇਲੇ ਸਾਨੂੰ ਪਤਾ ਲੱਗਾ ਕੋਚ ਸਾਹਿਬ ਆ ਰਹੇ ਨੇ, ਤਾਂ ਇੱਕ ਮਨ ਦੇ ਵਿੱਚ ਇੱਕ ਖਿਆਲ ਹੈ ਵੀ ਕੋਚ ਹੋਣਗੇ, ਟਰੈਕ ਸੂਟ ਦੇ ਵਿੱਚ ਹੋਣਗੇ, ਹਨਾ ਜੀ, ਇੱਕ ਵਧੀਆ ਤਰੀਕੇ ਦੇ ਨਾਲ, ਇੱਕ ਅਲੱਗ ਹੀ ਉਹਨਾਂ ਦਾ ਸਿਸਟਮ ਹੁੰਦਾ, ਅਲੱਗ ਬੋਲਚਾਲ ਹੋਏਗਾ, ਖੇਡ ਦੀਆਂ ਗੱਲਾਂ ਹੋਣਗੀਆਂ। ਪਰ ਜਿਸ ਵੇਲੇ ਅਸੀਂ ਮਨਜੀਤ ਸਿੰਘ ਪੁੰਨੂ ਨੂੰ ਮਿਲਦੇ ਹਾਂ, ਜਿਸ ਵੇਲੇ ਅਸੀਂ ਮਨਜੀਤ ਸਿੰਘ ਪੁੰਨੂ ਨੂੰ ਦੇਖਦੇ ਹਾਂ, ਤਾਂ ਇੱਕ ਸਾਧਾਰਨ ਜਿਹਾ ਵਿਅਕਤੀ, ਮਿੱਟੀ ਨਾਲ ਜੁੜਿਆ ਹੋਇਆ, ਪਿੰਡ ਦੀ ਆਬੋ ਹਵਾ ਨਾਲ ਜੁੜਿਆ ਹੋਇਆ ਇੱਕ ਇਨਸਾਨ ਨਜ਼ਰ ਆਉਂਦਾ ਹੈ। ਇਹ ਇੰਨਾ ਵੱਖਵਾ ਤੇ ਇੰਨਾ ਡਿਫਰੈਂਸਿਸ ਕਿਸ ਤਰ੍ਹਾਂ? ਭਾਜੀ ਮੈਂ ਤੇ ਪਹਿਲਾਂ ਦੱਸਾਂ ਵੀ ਮੈਂ ਇਸ 13 ਤਰੀਕ ਨੂੰ ਅਮਰਧਾਰੀ ਸਿੰਘ ਬਣ ਗਿਆ ਹਾਂ। ਮੈਂ ਉਦੋਂ ਹੀ ਪਰਨ ਕਰ ਲਿਆ ਵੀ ਮੈਂ ਹੁਣ, ਮੇਰੇ ਉਸਤਾਦ ਜੀ ਵੀ ਆਂਦੇ ਹੁੰਦੇ ਵੀ ਤੂੰ ਜੀਨਾ ਜੂਨਾ ਪਾਉਣਾ ਛੱਡ ਦੇ ਹੁਣ ਪਾਉਣੀਆਂ, ਉਸ ਟਾਈਮ ਆਂਦੇ ਹੁੰਦੇ ਸੀ। ਉਹ ਮੈਨੂੰ ਗੱਲਾਂ ਅੱਜ ਮਹਿਸੂਸ ਹੋਣ ਡੀਆਂ ਜੀ। ਠੀਕ ਹੈ ਜੀ। ਮੈਂ ਉਦੋਂ ਹੀ ਇੱਕ ਵੀ ਸਧਾਰਨ ਬੰਦਾ ਬਣਨਾ ਆ, ਚਾਹੇ ਜੋ ਮਰਜ਼ੀ ਹੋਵੇ। ਮਿੱਟੀ ਨਾਲ ਤੁਸੀਂ ਹੁਣੀ ਗੱਲ ਕੀਤੀ, ਮਿੱਟੀ ਨਾਲ ਜੁੜ ਕੇ ਰਹਿਣਾ, ਵੀ ਮੈਂ ਕਿਤੇ ਉੱਚੀਆਂ ਨਾ ਲਾ ਲਾਂ, ਵੀ ਮੇਰਾ ਦਿਮਾਗ ਵੀ ਨਾ ਖਰਾਬ ਹੋ ਜਾਏ ਕਿਤੇ, ਵੀ ਸਧਾਰਨ ਹੀ ਰਵਾਂ, ਥੱਲੇ ਗਰਾਊਂਡ ਲੈਵਲ ਤੇ ਹੀ ਰਵਾਂ। ਤੇ ਤਾਂ ਕਰਕੇ ਮੈਂ ਭਾਜੀ ਇਹਦਾ ਵੀ ਗਰਾਊਂਡ ਲੈਵਲ ਤੋਂ ਹੀ ਇਹ ਕਬੱਡੀ ਜਿਹੜੀ ਗਰਾਊਂਡ ਲੈਵਲ ਤੋਂ ਹੀ ਲੱਭਣੀ ਨੂੰ। ਉੱਚੇ ਵਾਲੇ ਬੰਦੇ ਜਿਹੜੇ ਅਮੀਰ ਜਿਨ੍ਹਾਂ ਦੇ ਪੋਤੇ ਉਹ ਨਹੀਂ ਖੇਡਦੇ ਕਬੱਡੀ। ਤੁਸੀਂ ਗਰੀਬਾਂ ਦੇ ਘਰ ਵਿਚਰਦੇ ਜੇ ਰੋਜ਼ ਹੀ ਉਹੀ ਬੱਚੇ ਖੇਡਣਗੇ ਕਬੱਡੀ, ਦੂਜਾ ਨਹੀਂ ਖੇਡਣਾ। ਤਾਂ ਭਾਜੀ ਮੇਰਾ ਪਹਿਰਾਵਾ ਹੀ ਇਦਾਂ ਦਾ ਆ। ਬਹੁਤ ਅੱਛੀ ਗੱਲ ਹੈ ਜੀ। ਬੜੀ ਖੁਸ਼ੀ ਹੋਈ ਸਾਨੂੰ ਤੁਹਾਡੇ ਨਾਲ ਮਿਲ ਕੇ, ਔਰ ਵਾਕਈ ਸਾਡੇ ਲਈ ਵੀ ਇਹ ਬੜੀ ਮਾਣ ਦੀ ਗੱਲ ਹੈ ਕਿ ਇੱਕ ਸਿੰਪਲ ਲਿਵਿੰਗ ਤੇ ਹਾਈ ਥਿੰਕਿੰਗ ਵਾਲੇ ਪਰਸਨ ਦੇ ਨਾਲ ਅੱਜ ਅਸੀਂ ਬੈਠ ਕੇ ਇੰਟਰਵਿਊ ਕਰ ਰਹੇ ਹਾਂ। ਔਰ ਸਾਡੇ ਸਰੋਤੇ ਜਿਹੜੇ ਨੇ ਇੱਕ ਨਜ਼ਰ ਪ੍ਰੋਗਰਾਮ ਨੂੰ ਦੇਖ ਰਹੇ ਨੇ, ਉਹ ਵੀ ਇਸ ਇੰਟਰਵਿਊ ਤੋਂ ਮਨਜੀਤ ਸਿੰਘ ਪੁੰਨੂ ਤੋਂ ਕੋਈ ਨਾ ਕੋਈ ਸੇਧ ਜਿਹੜੀ ਹੈ ਉਹ ਜ਼ਰੂਰ ਲੈਣਗੇ ਕਿ ਸਾਦਾ ਜੀਵਨ ਤੇ ਉੱਚੀ ਸੋਚ ਜਿਹੜੀ ਹੈ ਹਮੇਸ਼ਾ ਇਨਸਾਨ ਨੂੰ ਅਗਾਂਹ ਲੈ ਕੇ ਜਾਂਦੀ ਹੈ। ਸੋ ਮਨਜੀਤ ਸਿੰਘ ਜੀ, ਅਗਰ ਗੱਲ ਕਰੀਏ ਬਤੌਰ ਕੋਚ, ਆਪ ਜੀ ਨੇ ਆਪਣੀ ਟੀਮ ਨੂੰ ਬੜਾ ਮਾਣ ਸਤਿਕਾਰ ਦਿੱਤਾ ਹੈ। ਤੁਹਾਡੇ ਮਾਣ ਸਤਿਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਜਾਂ ਸਾਡੇ ਸਿੱਖੀ ਅਦਾਰੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸਿੱਖ ਸੰਪਰਦਾਵਾਂ ਨੇ, ਕਈ NGOs ਨੇ, ਇਹਨਾਂ ਵੱਲੋਂ ਤੁਹਾਨੂੰ ਕਿੰਨਾ ਕੁ ਮਾਣ ਸਤਿਕਾਰ ਮਿਲਿਆ? ਹਾਂਜੀ ਭਾਜੀ, ਮੈਨੂੰ ਇਹਨਾਂ ਵੱਲੋਂ ਕਿਸੇ ਵੱਲੋਂ, ਸ਼੍ਰੋਮਣੀ ਕਮੇਟੀ ਜਾਂ ਸੰਸਥਾ ਆਪਣੀਆਂ, ਇਹਨਾਂ ਵੱਲੋਂ ਕਿਸੇ ਵੱਲੋਂ ਮਾਨ ਸਨਮਾਨ ਨਹੀਂ ਮਿਲਿਆ। ਕਿਸੇ ਸੰਸਥਾ ਜਾਂ ਕਮਿਊਨਿਟੀ ਬਾਹਰ ਵਾਲੇ ਲਾ ਲਓ ਤੁਸੀਂ, ਜਾਂ ਹੋਰ ਕੋਈ ਸੰਸਥਾ ਲਾ ਲਓ, ਕਿਸੇ ਵੱਲੋਂ ਕੁਛ ਨਹੀਂ, ਕੋਈ ਸਰੋਪਾ ਨਹੀਂ, ਕੋਈ ਕੁਛ ਨਹੀਂ। ਪਾਕਿਸਤਾਨ ਗਏ ਸਰਦਾਰੀ ਟੀਮ ਜਿੱਤ ਕੇ ਆਈ ਆ, ਕੋਈ ਪਲੇਅਰਾਂ ਨੂੰ ਨੌਕਰੀਆਂ ਜਾਂ ਕੁਛ ਇਹੋ ਜੀ ਕੋਈ ਗੱਲਬਾਤ ਨਹੀਂ, ਕਿਸੇ ਕੋਈ ਲੈਣ ਦੇਣ ਨਹੀਂ ਉਹਨਾਂ ਨੂੰ ਸਿੱਖੀ ਸਾਖੀ ਦੇ ਨਾਲ। ਕਿਸੇ ਨੇ ਫਤਿਹ ਵੀ ਨਹੀਂ ਬੁਲਾਈ ਵੀ ਵਾਹ ਧੰਨਵਾਦ ਤੁਹਾਡਾ, ਸ਼ਾਬਾਸ਼ ਪੁੱਤ ਜਿੱਤ ਕੇ ਆਏ ਜੇ, ਇਹ ਵੀ ਨਹੀਂ। ਤੇ ਮੈਂ ਆਪਣਾ TV 84 ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਭਾਜੀ ਹੁਣਾਂ ਦਾ, ਜਿਨ੍ਹਾਂ ਨੇ ਮੈਨੂੰ ਸਟੂਡੀਓ ਸੱਦ ਕੇ ਇੱਥੇ ਮਾਨ ਸਨਮਾਨ ਮੇਰੀ ਇੰਟਰਵਿਊ ਦਵਾਈ ਆ ਦੇਸੀ ਬੰਦੇ ਦੀ। ਠੀਕ ਹੈ ਜੀ। ਮੈਨੂੰ ਆਨੰਦਪੁਰ ਸਾਹਿਬ ਭਾਜੀ ਇੰਦਰਬੀਰ ਮਿਲੇ ਸੀ, ਇੰਡੀਆ TV ਵਾਲੇ, 84 ਵਾਲੇ। ਉਹਨਾਂ ਨੇ ਮੈਨੂੰ ਕਿਹਾ ਵੀ ਮਨਜੀਤ ਸਿੰਘ ਤੇਰੇ, ਮੈਂ ਜਦੋਂ ਦੱਸਿਆ ਉਹਨਾਂ ਨੂੰ ਵੀ ਇਹ ਟੀਮ ਮੇਰੀ ਖੇਡਣ ਦੀ 70 ਕਿਲੋ ਵਾਲੀ, ਤੇ ਭਾਜੀ ਕਹਿੰਦੇ ਵੀ ਤੇਰੀ ਇੰਟਰਵਿਊ ਲੈਣੀ ਜ਼ਰੂਰ ਅਸੀਂ, ਤੇ ਜ਼ਰੂਰ ਸੱਦਾ। ਮੈਨੂੰ ਅੱਜ ਉਹਨਾਂ ਸਟੂਡੀਓ ਸੱਦਿਆ ਇੱਥੇ, ਤੇ ਇਹ ਵੱਡੀ ਮਾਣ ਵਾਲੀ ਕਿਹੜੀ ਗੱਲ ਹੈ ਭਾਜੀ, ਇਸ ਤੋਂ ਵੱਡਾ ਹੋਰ ਕੀ ਹੋ ਸਕਦਾ। ਸੋ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਇਹ ਤੇ ਹੋਈ ਗੱਲ ਮਾਣ ਸਤਿਕਾਰ ਜੀ, ਤੁਸੀਂ ਗੱਲ ਕੀਤਾ ਵੀ ਕਿਸੇ ਵੱਲੋਂ ਕੋਈ ਮਾਣ ਸਤਿਕਾਰ ਜਿਹੜਾ ਹੈ ਉਹ ਕਦੇ ਵੀ ਨਹੀਂ ਹੋਇਆ। ਕਿਤੇ ਨਾ ਕਿਤੇ ਕੀ ਘਾਟ ਹੈ ਕਿ ਅਗਰ ਕੋਈ ਹੋਰ ਕੋਈ ਵੀ ਖਿਡਾਰੀ ਜਿਹੜਾ ਮਾੜੀ ਮੋਟੀ ਕੋਈ ਵੀ ਕੋਸ਼ਿਸ਼ ਕਰਦਾ ਹੈ, ਉਹਨੂੰ ਅਵਾਰਡ ਦਿੱਤੇ ਜਾਂਦੇ ਨੇ, ਉਹਨੂੰ ਧਨ ਰਾਸ਼ੀ ਪੈਸੇ ਨਾਲ ਨਵਾਜਿਆ ਜਾਂਦਾ ਹੈ, ਹੋਰ ਕਈ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ। ਇੱਕ ਕਬੱਡੀ ਖੇਡ ਜਿਹੜੀ ਕਿ ਤੁਸੀਂ ਕਹਿ ਰਹੇ ਹੋ ਮਾਝੇ ਦੀ ਦੇਣ ਹੈ, ਮਾਝੇ ਦੇ ਵਿੱਚ ਤੁਸੀਂ ਰਹਿ ਰਹੇ ਹੋ, ਮਾਝੇ ਦੇ ਵਿੱਚ ਤੁਸੀਂ ਟੀਮ ਖੜੀ ਕੀਤੀ, ਮਾਝੇ ਦਾ ਹੀ ਨਾਮ ਰੋਸ਼ਨ ਕਰ ਰਹੇ ਹੋ। ਇਸ ਦੇ ਬਾਵਜੂਦ ਵੀ ਜਿਹੜਾ ਹੈ ਉਹ ਸੁੱਖ ਸੁਵਿਧਾਵਾਂ ਜਿਹੜੀਆਂ ਗੱਲ ਕਰ ਰਹੀ ਹੈ, ਜਿਹੜੀਆਂ ਸਰਕਾਰ ਵੱਲੋਂ ਮਿਲਣੀਆਂ ਚਾਹੀਦੀਆਂ ਨੇ, ਹੋਰ ਸਿੱਖ ਸੰਪਰਦਾਵਾਂ ਜਾਂ ਸਿੱਖ ਨੁਮਾਇੰਦਿਆਂ ਵੱਲੋਂ ਮਿਲਣੀ ਚਾਹੀਦੀਆਂ, ਉਹ ਤੋਂ ਨਦਾਰਦ ਜੇ ਕੀ ਕਾਰਨ ਹੈ? ਤੇ ਇਹਦਾ ਤਾਂ ਮੈਨੂੰ ਪਤਾ ਨਹੀਂ ਭਾਜੀ। ਮੈਂ ਸਰਕਾਰ ਦੀ ਗੱਲ ਕਰਦਾ,
ਆ ਜਦੋਂ ਦੀ ਸਰਕਾਰ ਅਕਾਲੀ ਸਰਕਾਰ ਆ ਜਾਂ ਕੋਈ ਵੀ ਸਰਕਾਰਾਂ ਨਾਲ ਮੇਰਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਨਾ ਨਿੱਜੀ ਕੋਈ ਉਹਨਾਂ ਨਾਲ ਕੋਈ ਦੌੜ ਫਾੜਿਆ ਜਾਂ ਲੜਾਈ ਝਗੜਾ। ਮੈਂ ਦੱਸਾਂ ਇੱਕ ਵੀ ਗ੍ਰਾਂਟ ਮੇਰੀ ਕਲੱਬ ਨੂੰ ਆਈ ਹੋਏ ਤਾਂ ਦੇਣਦਾਰ ਆ ਵਾਪਸ ਦੇਣਦਾਰ ਆ, ਜੇ ਮੈਨੂੰ ਇੱਕ ਵੀ ਗ੍ਰਾਂਟ ਆਈ ਹੋਈ ਉਹਨਾਂ ਚੋਂ। ਤੇ ਰਹੀ ਅਦਾਰਿਆਂ ਦੀ ਗੱਲ, ਬਾਕੀ ਅਦਾਰਾ ਤੇ ਕੋਈ ਪਤਾ ਨਹੀਂ, ਮੈਨੂੰ ਤੇ ਸਮਝ ਨਹੀਂ ਲੱਗਦੀ ਅਸੀਂ ਦੇਸੀ ਬੰਦੇ ਜਾਂ ਪਿੰਡੂ ਬੰਦੇ ਆ ਜਾਂ ਕੀ ਗੱਲ ਆ। ਸਾਡੇ ਦੀ ਗੱਲ ਤੇ ਕਿਸੇ ਨੇ ਪਹੁੰਚ ਨਹੀਂ ਕੀਤੀ ਵੀ ਆ ਬੰਦੇ ਸਿੱਖੀ ਦੀ ਸੇਵਾ ਡੇ ਕਰਨ ਔਰ ਬੱਚਿਆਂ ਨੂੰ ਕੇਸਾਧਾਰੀ ਬਣਾਉਣ ਡੇ ਆ ਤੇ ਗਰਾਊਂਡਾਂ 'ਚ ਖਿਡਾਉਣ ਡੇ। ਮੋਨੇ ਨੂੰ ਤਾਂ ਹਰ ਕੋਈ ਖਿਡਾਈ ਜਾਂਦਾ ਆ। ਮੈਨੂੰ ਸਰਦਾਰ ਦਾ ਪੁੱਤ ਇੱਕ ਖਿਡਾਰੀ ਪੈਦਾ ਕਰਨਾ ਨਾ, ਸਰਦਾਰ ਲੱਭਣਾ ਹੋਏ ਤੁਹਾਨੂੰ ਕਿੰਨੇ ਸਾਲ ਖੱਜਲ ਖਰਾਬ ਹੋਣਾ ਪੈਂਦਾ ਆ ਹਨਾ। ਤੇ ਮੈਂ ਇੱਕ ਖਿਡਾਰੀ ਪੈਦਾ ਕਰਨੇ, ਖਿਡਾਰੀ ਇੱਕ ਨਹੀਂ ਆ, ਮੇਰੇ ਕੋਲ 100-150 ਮੁੰਡਾ ਪ੍ਰੈਕਟਿਸ ਕਰਨ ਡਿਆ ਸਵੇਰ ਸ਼ਾਮ 2 ਟਾਈਮ। ਠੀਕ ਹੈ ਜੀ। ਤੇ ਪਲੇਅਰ ਲੱਭਣਾ ਬੜਾ ਔਖਾ ਆ। ਬਾਕੀ ਇਹਨਾਂ ਨੂੰ ਸਰਕਾਰਾਂ ਨੂੰ ਪਤਾ ਹੋਏਗਾ ਜਾਂ ਆਪਣੇ ਚਾਹਣ ਵਾਲਿਆਂ ਬੰਦਿਆਂ ਨੂੰ ਜ਼ਿਆਦਾ ਦਿੰਦੇ ਆ, ਅਸੀਂ ਚਾਹਣ ਵਾਲਿਆਂ 'ਚ ਨਹੀਂ, ਅਸੀਂ ਤੇ ਪਿੱਛੇ ਹੀ ਆ ਭਾਜੀ, ਲਾਈਨ 'ਚ ਲੱਗੇ ਗੁਰੂ ਸਾਹਿਬ ਦੇ ਆਸਰੇ ਦੇ ਨਾਲ ਹੀ ਜੀਂਦੇ ਆ। ਮਨਜੀਤ ਸਿੰਘ ਜੀ, ਇੱਥੇ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ। ਕੋਈ ਗ੍ਰਾਂਟ ਨਹੀਂ ਆ ਰਹੀ, ਕਿਸੇ ਤੋਂ ਵਾਲਾ ਕੋਈ ਮਾਲੀ ਸਹਾਇਤਾ ਤੁਹਾਨੂੰ ਨਹੀਂ ਮਿਲ ਰਹੀ, ਫਿਰ ਇਹ ਡਾਈਟ ਦਾ ਖਰਚਾ, ਇਹ ਪ੍ਰੈਕਟਿਸ ਦਾ ਖਰਚਾ, ਆਉਣ ਜਾਣ ਦਾ ਖਰਚਾ, ਇਹ ਕਿਸ ਤਰ੍ਹਾਂ ਪੂਰਾ ਹੁੰਦਾ? ਅਸੀਂ ਭਾਜੀ ਇਦਾਂ ਦੱਸ ਦਈਏ, ਅਸੀਂ ਜਿੱਦਾਂ ਮੈਚ ਖੇਲਦੇ ਆ ਨਾ, ਜਾਂ ਸਾਨੂੰ ਲੱਖ ਰੁਪਈਆ ਮਿਲਿਆ ਜਾਂ 20,000 ਮਿਲਿਆ ਪਾਰਟਿਸਿਪੇਟ, ਉਹਦੇ ਵਿੱਚੋਂ ਅਸੀਂ ਕੁਝ % ਪੈਸੇ ਕੱਢ ਲੈਂਦੇ ਆ ਜੀ। ਪੈਸੇ ਜਮ੍ਹਾਂ ਕਰੀ ਜਾਂਦੇ ਆ, ਜਾਂ ਮੁੰਡਿਆਂ ਦੇ ਸੱਟ ਲੱਗ ਜਾਂਦੀ, ਮਹਾਰਾਜ ਨਾ ਕਰੇ, ਖੁਦਾ ਦਾ ਵਾਸਤਾ, ਜੇ ਕਿਸੇ ਪਲੇਅਰ ਦੇ ਸੱਟ ਲੱਗ ਜੇ ਤੇ ਕਿੱਥੋਂ ਪੈਸੇ ਦੇਣੇ ਆ? ਮੇਰੇ ਕੋਲ ਤਾਂ ਇੰਨੀ ਕਮਾਈ ਨਹੀਂ ਹੈਗੀ, ਕੋਈ ਮੈਂ ਮੁੰਡਿਆਂ ਕੋਲ ਵੀ ਨਹੀਂ ਲੈਂਦਾ। ਬਾਕੀ ਕੋਚ 7,000 ਰੁਪਈਆ ਪਰ ਪਲੇਅਰ ਕੋਲ ਲੈਂਦੇ ਆ ਤੇ ਮੇਰੇ ਕੋਲ 150 ਖੇਡਦਾ। 7 ਨਾਲ ਗੁਣਾ ਕਰ ਲਓ ਤੇ ਮੈਂ ਤੁਹਾਨੂੰ ਅੱਗੇ ਦੱਸਣਾ ਵੀ ਮੈਂ ਗੱਡੀ ਗੁੱਡੀ ਤੇ ਆਉਣਾ ਸੀ, ਮੈਂ ਦੇਸੀ ਬੰਦਾ, ਟੈਂਪੂ ਤੇ ਨਹੀਂ ਬਹਿ ਕੇ ਆਉਣਾ ਇੱਥੇ ਤੁਹਾਡੇ ਕੋਲ। ਠੀਕ ਹੈ ਜੀ। ਤੇ ਅਸੀਂ ਉਹ ਚੋਂ ਕੱਢਦੇ ਆ ਭਾਜੀ ਖਰਚਾ, ਪਲੇਅਰ ਦੀ ਸੱਟ ਦਾ ਵੀ, ਜੇ ਨਾ ਕੋਈ ਮਹਾਰਾਜ ਕਰੇ ਉਹਦੇ ਅੰਗ ਪੈਰ ਦੇ ਸੱਟ ਲੱਗ ਜੇ, ਅਸੀਂ ਉਹ ਪੈਸਿਆਂ ਚੋਂ ਕੱਢਦੇ ਆ ਭਾਜੀ। ਵਾਹ ਜੀ ਵਾਹ। ਹਾਂਜੀ। ਸੋ ਵਾਕਈ ਮਨਜੀਤ ਸਿੰਘ ਪੁੰਨੂ ਇੱਕ ਐਸੇ ਕੋਚ ਨੇ ਜੋ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਔਰ ਸੱਚ ਇਹਨਾਂ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ, ਕਿਸੇ ਤਰ੍ਹਾਂ ਦਾ ਕੋਈ ਸ਼ੋਅ ਆਫ ਨਹੀਂ ਕਰਦੇ। ਔਰ ਵਾਕਈ ਇਹਨਾਂ ਦਾ ਪੂਰਾ ਜੀਵਨ ਜਿਹੜਾ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਕਬੱਡੀ ਦੇ ਖੇਤਰ ਦੇ ਵਿੱਚ ਲਗਾਉਣ ਦਾ ਫੈਸਲਾ ਕਰ ਲਿਆ ਔਰ ਅੱਜ ਸਾਨੂੰ ਬੜੀ ਲੋੜ ਹੈ ਅਜਿਹੇ ਕੋਚਿਸ ਨੂੰ ਅੱਗੇ ਲਿਆਉਣ ਦੀ, ਇਹਨਾਂ ਦਾ ਮਾਣ ਸਤਿਕਾਰ ਕਰਨ ਦੀ, ਔਰ ਤਾਂ ਜੋ ਇਹ ਸਾਡੇ ਸਮਾਜ ਦੇ ਵਿੱਚ ਜੋ ਸਾਡੇ ਬੱਚੇ ਪਤਿਤ ਪੋਣੇ ਵੱਲ ਜਾ ਰਹੇ ਨੇ, ਕੇਸਾਂ ਨੂੰ ਕਟਾ ਰਹੇ ਨੇ, ਇਹ ਚਕਾਚੌਂਧ ਤੋਂ, ਗਲੈਮਰ ਦੀ ਚਕਾਚੌਂਧ ਤੋਂ ਪ੍ਰਭਾਵਿਤ ਹੋ ਕਰਕੇ ਗਲੈਮਰ ਦੀ ਦੁਨੀਆ ਦੇ ਵਿੱਚ ਵੜਨ ਦੇ ਲਈ ਆਪਣੇ ਕੇਸਾਂ ਦਾ ਕਤਲ ਕਰਵਾ ਰਹੇ ਨੇ। ਬਹੁਤ ਲੋੜ ਹੈ ਅਜਿਹੇ ਕੋਚਿਸ ਨੂੰ ਅੱਗੇ ਲਿਆਉਣ ਦੀ, ਤਾਂ ਜੋ ਉਹ ਸਾਡੇ ਇਹਨਾਂ ਬੱਚਿਆਂ ਨੂੰ ਸੇਧ ਦੇ ਸਕਣ, ਚੰਗੇ ਰਸਤੇ ਲਾ ਸਕਣ, ਨਸ਼ੇ ਤੋਂ ਹਟਾ ਸਕਣ ਤੇ ਕਬੱਡੀ ਮਾਂ ਖੇਡ ਨੂੰ ਬੁਲੰਦੀਆਂ ਤੇ ਉੱਚਾਈਆਂ ਤੱਕ ਪਹੁੰਚਾ ਸਕਣ। ਮਨਜੀਤ ਸਿੰਘ ਜੀ, ਗੱਲ ਕਰਦੇ ਹਾਂ ਕਬੱਡੀ ਦੀ। ਨਸ਼ੇ ਦੀ ਗੱਲ ਹੋਈ ਹੈ। ਇੱਕ ਦੌਰ ਆਇਆ ਸੀਗਾ ਕਿ ਕਬੱਡੀ ਖੇਡਦੇ ਹੋਏ ਵੀ ਮੁੰਡੇ ਨਸ਼ੇ ਲੈਂਦੇ ਨੇ। ਇੱਕ ਤਾਂ ਉਹ ਦੌਰ ਹੈ ਕਿ ਜੋ ਨਸ਼ੇ ਕਰਦੇ ਨੇ ਕਬੱਡੀ ਖੇਡਦੇ ਹੀ ਨਹੀਂ। ਇੱਕ ਉਹ ਹੈ ਕਿ ਕਬੱਡੀ ਖੇਡਦੇ ਹੋਏ ਨਸ਼ੇ ਲੈ ਰਹੇ ਨੇ ਆਪਣੇ ਸਟੈਮਿਨੇ ਨੂੰ ਵਧਾਉਣ ਦੇ ਲਈ, ਆਪਣੀ ਬਾਡੀ ਨੂੰ ਬਿਲਡਅਪ ਕਰਨ ਦੇ ਲਈ, ਆਪਣੇ ਆਪ ਨੂੰ ਬਿਹਤਰ ਦਰਸਾਉਣ ਦੇ ਲਈ। ਇਹ ਘਾਟ ਕਿਉਂ ਤੇ ਕਦੋਂ ਆਈ? ਇਹ ਇਦਾਂ ਭਾਜੀ ਵੀ ਜਿੱਦਾਂ ਹੁਣ ਪਲੇਅਰ ਟੂਰਨਾਮੈਂਟ ਜ਼ਿਆਦਾ ਖੇਲਦੇ ਆ ਨਾ, ਜ਼ਿਆਦਾ ਟੂਰਨਾਮੈਂਟ ਪੰਜਾਬ 'ਚ ਹੋਣ ਡਿਆ ਪਿਆ। ਅੱਜ ਖੇਡੇ ਜਿੱਦਾਂ ਪਲੇਅਰ, ਮੋਸਟਲੀ ਉਹਨਾਂ ਨੂੰ ਇੱਕ ਅੱਧੇ ਦਿਨ ਦੀ ਰੈਸਟ ਚਾਹੀਦੀ ਆ। ਜਿੱਦਾਂ ਕੱਲ ਵੀ ਕਾਪਿਆ, ਫਿਰ ਪਰਸੋਂ ਕਾਪਿਆ, ਚੌਥੇ ਦਿਨ ਸੀਜ਼ਨ ਨਹੀਂ ਹੁੰਦਾ ਕਬੱਡੀ ਦਾ, ਜਦੋਂ ਬਿਲਕੁਲ ਠੀਕ ਹੈ, ਦਸੰਬਰ ਜਨਵਰੀ ਮਹੀਨਾ ਜਿਹੜਾ ਇਹ ਫਰਵਰੀ ਦਸੰਬਰ ਇਹ ਹਾਂਜੀ, ਉਹਦੇ ਵਿੱਚ ਪਲੇਅਰ ਜਦੋਂ ਫਿਰ ਵਹਿੰਦੇ ਆ ਵੀ ਹੁਣ ਸਾਡੇ ਕੋਲ ਤੁਰਿਆ ਨਹੀਂ ਜਾਂਦਾ, ਉਦੋਂ ਭਾਜੀ ਉਹ ਡਰੱਗ ਲੈਂਦੇ ਆ। ਇਹ ਗੱਲ ਸੱਚ ਆ, ਕਿਉਂ ਮੈਂ ਗੁਰੂ ਦਾ ਸਿੱਖ ਆ, ਮੈਂ ਝੂਠ ਨਹੀਂ ਬੋਲਦਾ, ਪਲੇਅਰ ਡਰੱਗ ਲੈਂਦੇ ਆ। ਠੀਕ ਹੈ ਜੀ। ਤੇ ਲੈਣੀ ਕਿਹਨਾਂ ਸਿਖਾਈ ਆ? ਜਾਂ ਪ੍ਰਮੋਟਰਾਂ ਨੇ ਤੇ ਜਾਂ ਕੋਚਾਂ ਨੇ, ਜਿਹੜੇ ਬੈਠੇ ਆ ਮਗਰ ਪਿੱਛੇ, ਉਹ ਕਹਿੰਦੇ ਵੀ ਇਦਾਂ ਕਰ ਲਾ ਜਾਂ ਇਦਾਂ ਕਰ ਲਾ। ਉਹਨਾਂ ਨੂੰ ਇਹ ਨਹੀਂ ਵੀ ਰੈਸਟ ਦਵਾ ਦਈਏ ਇਹਨਾਂ ਪਲੇਅਰਾਂ ਨੂੰ, ਇੱਕ ਦਿਨ ਰੈਸਟ ਕਰਾ ਲਈਏ, 2 ਟੀਮਾਂ ਰੱਖ ਲਈਏ ਆਪਾਂ, ਇੱਕ ਦਿਨ ਉਹ ਟੀਮ ਜਾਏ, ਇੱਕ ਦਿਨ ਉਹ ਜਾਏ, ਇਹਦੇ ਨਾਲ ਪਲੇਅਰ ਵੀ ਵੱਜ ਜਾਣਗੇ। ਤੁਹਾਨੂੰ ਮੋਸਟਲੀ ਭਾਜੀ ਇਹ ਪਤਾ ਨਾ ਹੋਊਗਾ, ਕਬੱਡੀ ਵਾਲੇ ਪਲੇਅਰਾਂ ਦੇ ਭਲਾ ਮੇਰੇ ਕੋਲ ਖਿਲਾਫ ਹੀ ਹੋ ਜੇ, ਕਬੱਡੀ ਵਾਲੇ ਪਲੇਅਰਾਂ ਦੇ ਜ਼ਿਆਦਾ ਬੱਚੇ ਵੀ ਨਹੀਂ ਪੈਦਾ ਹੋਣ ਦੇ ਉਸ ਚੀਜ਼ ਕਰਕੇ। ਮਾਵਾਂ ਦੇ ਪੋਤੇ ਆ ਵੀ ਵਿਚਾਰੇ, ਕਿਸੇ ਦੇ ਭੈਣ ਦੇ ਭਰਾ ਆ, ਮਾਂ ਦੇ ਪੋਤੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਤੇ ਸਾਰਿਆਂ ਨੂੰ ਕੁਝ ਚਾਹੀਦਾ। ਉਹ ਪਲੇਅਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਅਸੀਂ ਕਰਨੇ ਕੀ ਆ। ਉਹ ਚੀਜ਼ ਰੋਕਣੀ ਚਾਹੀਦੀ। ਉਹਨਾਂ ਨੂੰ ਮੌਕੇ ਵਾਲਾ ਟੀਕਾ ਲਾਉਂਦੇ ਜਾਂ ਇੰਜੈਕਸ਼ਨ ਲਾਉਂਦੇ, ਜੋ ਵੀ ਲਾਉਂਦੇ, ਉਹ ਖਤਮ ਕਰ ਦੇਣਾ ਚਾਹੀਦਾ। ਉਹਨਾਂ ਨੂੰ ਨੈਚੁਰਲ ਖੇਡਣ, ਉਹਨਾਂ ਦੀ ਚੀਜ਼ ਹੀ ਹੋਰ ਕੋਈ। ਬਿਲਕੁਲ। ਜਿਸ ਵੇਲੇ ਕਬੱਡੀ ਦੇ ਮੈਚ ਹੁੰਦੇ ਨੇ ਤਾਂ ਇਹ ਡੋਪ ਟੈਸਟ ਵਗੈਰਾ ਵੀ ਹੁੰਦੇ ਨੇ। ਹਾਂਜੀ, ਹੋਣੇ ਚਾਹੀਦੇ ਆ। ਇਹ ਡੋਪ ਟੈਸਟ ਮੈਂ ਸਮਝਦਾ ਵੀ ਜ਼ਰੂਰੀ ਹੋਣਾ ਚਾਹੀਦਾ ਵੀ ਜਿਸ ਬੰਦੇ ਨੇ ਨਸ਼ਾ ਕੀਤਾ, ਡਰੱਗ ਲਿੱਤੀ ਹੈ, ਉਹਨੂੰ ਗੇਮ ਚੋਂ ਬਾਹਰ ਕੱਢ ਦਿੱਤਾ ਜਾਵੇ, ਔਰ ਜਿਹੜਾ ਨੈਚੁਰਲੀ ਇਹ ਆਪਣੇ ਆਪ ਨੂੰ ਤਿਆਰ ਕਰਕੇ ਆਇਆ ਉਹਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਪਰ ਕੀ ਕਾਰਨ ਹੈ ਕਿ ਡੋਪ ਟੈਸਟ ਦੇ ਬਾਵਜੂਦ ਹੋਣ ਦੇ ਬਾਵਜੂਦ ਵੀ ਜਿਹੜੇ ਡਰੱਗ ਵਾਲੇ ਪਲੇਅਰ ਖੇਡ ਰਹੇ ਨੇ? ਭਾਜੀ ਡੋਪ ਟੈਸਟ ਲੈਂਦਾ ਕੌਣ ਆ? ਕੋਈ ਨਹੀਂ। ਜਦ ਨਾਡਾ ਲਏ ਉਹਦਾ ਖਰਚਾ ਬੜਾ, ਕੋਈ ਚੱਲਦਾ ਨਹੀਂ ਹੈਗਾ। ਜਿੱਦਾਂ ਹੁਣ ਡੀਸੀ ਸਾਹਿਬ ਆ ਜਿਹੜੇ ਜੇ ਕਿਸੇ ਟੂਰਨਾਮੈਂਟ ਹੋਣਗਾ, ਉਹ ਇੱਥੋਂ ਕੋਈ ਕਮੇਟੀ ਪੈਦਾ ਕਰਨ ਵੀ ਉਹ ਨਸ਼ਾ ਤੁਹਾਡਾ ਚੈੱਕ ਕਰਨਾ, ਫਿਰ ਤੁਹਾਨੂੰ ਖਟਾਉਣਾ। ਠੀਕ ਹੈ ਜੀ। ਉਹ ਟੂਰਨਾਮੈਂਟ ਵਾਲਿਆਂ ਦੇ ਵੱਸ ਦੀ ਗੱਲ ਨਹੀਂ, ਨਾਡਾ ਵਾਲੇ ਕਿੱਥੋਂ ਲੈ ਆਉਣਗੇ ਵਿਚਾਰੇ ਉਹ। ਅੱਛਾ, ਪਲੇਅਰ ਕੀ ਆਂਦੇ ਆ ਭਾਜੀ ਸਾਨੂੰ? ਕਹਿੰਦੇ ਭਾਜੀ ਉਹ ਅਸੀਂ 40 'ਚ ਜਾਣੇ, ਉਹ 240 'ਚ ਆਉਣ ਡਿਆ। ਠੀਕ ਹੈ। ਅਸੀਂ 40 'ਚ ਜਾਣੇ, ਉਹ 240 'ਚ ਆਉਣ ਡਿਆ। ਡਰੱਗ ਵਾਲਾ ਕੀ ਕਰਾਂਗੇ ਦੱਸੋ? ਇਹ 40 ਔਰ 240 ਕੀ ਹੈ? ਸਪੀਡ ਹੈ? ਸਪੀਡ ਆ। ਮੰਨ ਲਓ ਗੱਡੀ ਅਸੀਂ ਲੈ ਕੇ ਜਾਂਦੇ ਆ, ਰੋਡ ਤੇ ਚੜ੍ਹਦੇ ਆ, ਹਾਈਵੇ ਤੇ ਚੜ੍ਹਦੇ ਆ, ਇਹ ਗੱਡੀ ਸਲੋ ਜਾਣ ਡਈ, ਉਹ ਸਲੋ ਹੀ ਜਾਣੀ ਆ।
ਜਿਹੜੀ 240 ਜਾਂਦੀ ਉਹਦੇ ਫਾਸਟ ਲੰਘਣਾ ਇਹ ਚੱਕਰ ਹੈ ਭਾਜੀ ਉਹਦੇ ਚ। ਬਿਲਕੁਲ ਠੀਕ ਹੈ। ਪਲੇਅਰ ਜਿਹਨੇ ਡਰੱਗ ਕੀਤੀ ਆ ਉਹ ਵਧੀਆ ਖੇਡੂਗਾ, ਜਿਹਨੇ ਡਰੱਗ ਨਹੀਂ ਕੀਤੀ ਉਹ ਵਿਚਾਰਾ ਸਲੋ ਖੇਡੂਗਾ। ਪਰ ਲਾਈਫ ਕਿੰਨੀ ਕੁ ਹੈ? ਲਾਈਫ ਥੋੜੀ ਆ, ਖਤਮ ਆ, ਕਿਡਨੀਆਂ ਖਰਾਬ ਹੋ ਗਈਆਂ ਇਹਨਾਂ ਦੀਆਂ ਬਹੁਤੀਆਂ ਦੀਆਂ। ਇਹ ਕੋਚਾਂ ਨੂੰ ਜਿਹੜੇ ਪ੍ਰਮੋਟਰ ਆ ਜਾਂ ਦੂਜੇ ਦੇ ਇਹਨਾਂ ਨੂੰ ਦਿਖਦਾ ਨਹੀਂ ਹੈਗਾ ਇਸ ਚੀਜ਼ ਦਾ। ਤੇ ਉਹੀ ਸੱਚੇ ਬੰਦੇ ਨਾ ਤਾਂ ਹੀ ਮੈਂ ਖੁੱਟ ਜਾਣ ਲੱਗਾ ਆ। ਤੇ ਮੈਨੂੰ ਆਂਦੇ ਨਾ ਤੈਨੂੰ ਮਾਨ ਸਨਮਾਨ ਨਹੀਂ ਮਿਲਿਆ, ਮੈਨੂੰ ਮਾਨ ਸਨਮਾਨ ਕਿੱਥੋਂ ਮਿਲਣਾ? ਉਹ ਚੋਰ ਚੱਕਿਆਂ ਨੂੰ ਮਿਲਣਾ ਜ਼ਿਆਦਾ, ਜਿਹੜੇ ਉਹਨਾਂ ਦੇ ਦਲਾਲੀ ਕਰਦੇ ਜਾਂ ਜੋ ਵੀ ਕਰਦੇ ਆ, ਆਪਾਂ ਉਹ ਕੰਮ ਨਹੀਂ ਕਰਦੇ। ਬਹੁਤ ਵਧੀਆ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਇਸ ਗੱਲ ਦਾ ਉੱਤਰ ਦਿੱਤਾ ਹੈ ਕਿ ਡਰੱਗ ਲੈ ਕਰਕੇ ਮਾਂ ਖੇਡ ਕਬੱਡੀ ਦੇ ਵਿੱਚ ਖੇਡਣਾ ਆਪਣੇ ਆਪ ਦਾ ਨੁਕਸਾਨ ਕਰਾਉਣਾ ਹੈ, ਮਾਂ ਖੇਡ ਕਬੱਡੀ ਦਾ ਨੁਕਸਾਨ ਕਰਾਉਣਾ ਹੈ। ਜਿਵੇਂ ਇਹਨਾਂ ਨੇ ਦੱਸਿਆ ਵੀ ਇਹਦੇ ਕਿੰਨੇ ਡਿਸਐਡਵਾਂਟੇਜ ਨੇ, ਸਰੀਰ ਨੂੰ ਕਿੰਨਾ ਨੁਕਸਾਨ ਹੁੰਦਾ ਹੈ ਇਸ ਡਰੱਗ ਦੇ ਨਾਲ। ਸੋ ਆਓ ਅਸੀਂ ਇਸ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੈਂ ਇਹ ਬੇਨਤੀ ਕਰਾਂਗਾ ਵੀ ਇੱਕ ਪ੍ਰਣ ਕਰੀਏ ਕਿ ਨਸ਼ਿਆਂ ਨੂੰ ਤਿਆਗੀਏ ਤੇ ਸਾਫ਼ ਸੁਥਰੀ ਖੇਡ ਨੂੰ ਖੇਡੀਏ, ਤਾਂ ਜੋ ਅਸੀਂ ਆਪਣੇ ਪੰਜਾਬ ਅਤੇ ਪੰਜਾਬੀਅਤ ਅਤੇ ਮਾਂ ਖੇਡ ਕਬੱਡੀ ਦਾ ਨਾਂ ਰੌਸ਼ਨ ਕਰ ਸਕੀਏ। ਮਨਜੀਤ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਨਸ਼ਾ ਜਿਹੜਾ ਹੈ ਪ੍ਰੋਮੋਟਰਸ ਕਰਵਾਉਂਦੇ ਨੇ ਜਾਂ ਜਿੰਨੇ ਵੀ ਹੋਰ ਕੋਚਸ ਨੇ ਜਿਹੜੇ ਕਿ ਵੱਡੇ ਉੱਤਰ ਇੰਟਰਨੈਸ਼ਨਲ ਪੱਧਰ ਦੇ ਨੇ, ਉਹਨਾਂ ਨੂੰ ਡਰੱਗ ਦਿੰਦੇ ਨੇ। ਇਹ ਡਰੱਗ ਇਹਨਾਂ ਤੱਕ ਪਹੁੰਚ ਕਿੱਦਾਂ ਹੁੰਦੀ ਹੈ? ਇਹ ਕਿੱਥੋਂ ਆਉਂਦੀ ਹੈ ਇਹ ਡਰੱਗਸ? ਇਹ ਕੋਈ ਸਪਲੀਮੈਂਟਸ ਨੇ ਜਿਹੜੇ ਆਮ ਬਾਜ਼ਾਰਾਂ 'ਚ ਮਿਲਦੇ ਨੇ, ਜਾਂ ਇਹ ਨਸ਼ਾ ਜਿਹੜਾ ਜਿੱਦਾਂ ਚਿੱਟੇ ਦਾ ਨਸ਼ਾ ਹੈ ਜਾਂ ਇਸ ਤਰ੍ਹਾਂ ਦਾ, ਇਹ ਕੀ ਨਸ਼ਾ ਹੈ? ਇਹ ਭਾਜੀ ਵੱਖ-ਵੱਖ ਦੁਕਾਨਾਂ, ਜਿੱਦਾਂ ਮੰਨ ਲਓ ਤੁਸੀਂ ਆ 버ਗਰਾਂ ਵਾਲੀਆਂ ਦੁਕਾਨਾਂ ਜਾਂ ਕੋਈ ਸ਼ਾਪ ਖੁੱਲੀ ਆ, ਸ਼ਾਪਾਂ ਇਹਨਾਂ ਦੀਆਂ ਖੁੱਲੀਆਂ ਭਾਜੀ ਹਰ ਸ਼ਹਿਰ ਦੇ ਵਿੱਚ। ਕਿਸ ਨਾਂ ਤੋਂ ਸ਼ਾਪ ਨੇ? ਕੀ ਸ਼ਾਪ ਨੇ? ਉਹਨਾਂ ਦੇ ਬਾਡੀ ਬਿਲਡਿੰਗ ਵਾਲਾ ਲਿਖਿਆ ਕਿ ਡੋਲੇ ਡੂਲੇ ਉਹਨਾਂ ਦਿਖਾਏ ਆ ਬਾਹਰ। ਅੱਛਾ ਜੀ। ਹਾਂਜੀ ਹਾਂਜੀ, ਉਹ ਉਹਨਾਂ ਦੇ ਆਉਂਦੀ ਹੈ ਇੱਕ ਕਿੱਟ ਆਉਂਦੀ ਆ ਜਾਂ ਕੁਛ ਆਉਂਦਾ ਇਦਾਂ ਦਾ ਸਮਾਨ ਲਾਉਣ ਵਾਲਾ। ਤੁਹਾਨੂੰ ਪਿੱਛੇ ਜੀ ਪਤਾ ਹੋਊਗਾ 2000 ਪਿੱਛੇ 2 ਸਾਲਾਂ ਦੀ ਗੱਲ ਆ ਲੋ, ਇੰਗਲੈਂਡ ਗਈ ਸ਼੍ਰੋਮਣੀ ਕਮੇਟੀ ਟੀਮ ਤੇ ਕਹਿੰਦਾ ਕਵਾਉਂਦਾ ਮੁੰਡਾ ਸੀ ਵਿਚਾਰਾ, ਗੁਰਦਾਸਪੁਰ ਏਰੀਆ ਦਾ, ਸਾਡੇ ਏਰੀਆ ਦਾ। ਉਹਨਾਂ ਦੇ ਪੁੱਤ ਤੇਰੀ ਉਂਗਲ ਖੜੀ ਰਹਿਣੀ ਚਾਹੀਦੀ, ਉਹਦੀ ਇਹੋ ਜਿਹੀ ਉਂਗਲ ਖੜੀ ਹੋਈ ਡੈਥ ਹੋ ਗਈ, ਉੱਥੋਂ ਆਈ ਆ। ਉਹ ਵੱਖਰੀ ਗੱਲ ਹੈ ਵੀ ਇਹਨਾਂ ਛਪਾ ਲਿਆ ਸਭ ਕੁਝ, ਪਰ ਮਰਿਆ ਕਿੱਦਾਂ, ਕੀ ਹੋਇਆ, ਇਹਦੀ ਡੈਥ ਕਿੱਦਾਂ ਹੋਈ ਆ, ਉਹ ਤੇ ਉਹਨਾਂ ਦੇ ਘਰ ਵਾਲਿਆਂ ਨੂੰ ਪਤਾ ਨਾ ਹੁਣ ਜੀ। ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੀ, ਯਾਨੀ ਕਿ ਉਹਦਾ ਖੇਡਦਾ ਸੀ ਉਹਨਾਂ 'ਚ, ਤੇ ਉਹ ਖਤਮ ਹੋ ਗਈ, ਉਹਦੀ ਲਾਈਫ ਖਤਮ ਹੋ ਗਈ ਆ, ਡੈਥ ਹੋ ਗਈ ਉਹਦੀ ਉੱਥੇ ਜੀ। ਇਹ ਇੰਗਲੈਂਡ ਦੀ ਗੱਲ ਆ, 2 ਸਾਲ ਪਿੱਛੇ ਚੱਲ ਜਾਓ, ਕਿਸੇ ਅਖਬਾਰਾਂ ਵਾਲਿਆਂ ਨੂੰ ਸਾਰਿਆਂ ਨੂੰ ਗੱਲ ਦਬਾ ਦਿੱਤੀ ਗਈ ਆ ਵੀ ਇਹ ਗੱਲ ਨਿਕਲੇ ਨਾ ਬਾਹਰ। ਠੀਕ ਆ, ਉਹ ਸੱਚ ਇੱਕ ਦਿਨ ਸਾਹਮਣੇ ਆਉਣਾ, ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਨਹੀਂ, ਆਉਣਾ ਹੀ ਆਉਣਾ ਭਾਜੀ। ਕੀ ਨਸ਼ਾ ਹੈ? ਕਿਸ ਤਰ੍ਹਾਂ ਦਾ ਨਸ਼ਾ ਔਰ ਕਿੱਥੋਂ ਇਹ ਮਿਲਦਾ ਹੈ ਨਸ਼ਾ? ਇਹ ਡਰੱਗ ਆ ਭਾਜੀ, ਇਹ ਆਪਣਾ ਲਾ ਲਓ ਤੁਸੀਂ ਕੀ ਕਹਿੰਦੇ ਸਟਰੀਟ ਰਾਈਡ ਲੈ ਲਓ, ਸਟਰੀਟ ਰਾਈਡ ਤੇ ਹੈ ਹੀ ਆ। ਹਾਂਜੀ, ਤੇ ਇਹ ਜਿਹੜੇ ਮੌਕੇ ਵਾਲੇ ਟੀਕੇ ਲਾਉਂਦੇ ਆ, ਜਿੱਦਾਂ ਬੰਦਾ ਖਤਮ ਹੋਣ ਲੱਗਦਾ, ਟਰਮਨ ਕਹਿੰਦੇ ਉਹਨੂੰ, ਟਰਮਨ ਇੱਕ ਇੰਜੈਕਸ਼ਨ ਆਉਂਦਾ ਆ, ਇੱਕ ਫੋਰਡ 1 ਆਉਂਦਾ ਆ। ਇਹ ਪਲੇਅਰ ਕੀ ਕਰਦੇ, ਮਿਕਸ ਕਰਕੇ ਲਾਉਂਦੇ ਆ ਭਾਜੀ। ਮੈਂ ਸੱਚ ਬੋਲਾਂਗਾ, ਸੱਚ ਦੀ ਗੁਰੂ ਮਹਾਰਾਜ ਦੀ ਧਰਤੀ ਤੇ ਬੈਠਾ ਆ, ਸੱਚ ਬੋਲਾਂਗਾ। ਉਹ ਲਾਉਂਦੇ ਆ, ਫਿਰ ਉਹਦੇ ਜਦੋਂ ਆਪਾਂ ਆਪਰੇਸ਼ਨ ਕਰਾਉਂਦੇ ਆ ਕਿਸੇ ਚੀਜ਼ ਦਾ, ਆਪਣੇ ਅੰਗ ਪੈਰ ਦਾ, ਤੇ ਉਦੋਂ ਫੋਰਡ 1 ਇੰਜੈਕਸ਼ਨ ਡਾਕਟਰ ਲਾਉਂਦੇ ਆ, ਤੇ ਟਰਮਨ ਲਾਉਂਦੇ ਆ ਜਦੋਂ ਬੰਦਾ ਖਤਮ ਹੋਣ ਲੱਗਦਾ ਆ। ਉਹ ਵੀ ਆਪਣੇ ਘਰ ਵਾਲਿਆਂ ਨਾਲ ਗੱਲਬਾਤ ਕਰਦੇ, ਡਾਕਟਰ ਨੂੰ ਪਤਾ ਵੀ ਲਾਸਟ ਸਟੇਜ ਤੇ ਉੱਪੜ ਗਿਆ, ਇਹਨੂੰ ਇੰਜੈਕਸ਼ਨ ਲਾਓ, ਤੇ ਘਰ ਵਾਲਿਆਂ ਨਾਲ 2-4 ਮਿੰਟ ਗੱਲ ਕਰ ਲੇ। ਠੀਕ ਆ, ਅੰਨੇ ਬੋਲੇ ਹੋ ਜਾਂਦੇ, ਕਿਸੇ ਨੂੰ ਕੋਈ ਨਹੀਂ ਪਤਾ ਲੱਗਦਾ ਕੀ ਹੁੰਦਾ ਕੀ ਨਹੀਂ। ਅੱਛਾ, ਉਹ ਤੇ ਉਹਨਾਂ ਨੇ ਕਰ ਲਿਆ, ਇਹ ਸਾਰਾ ਕੁਝ ਕਰ ਲਿਆ। ਰਾਤ ਨੂੰ ਕੀ ਕਰਦੇ, 2-2 ਬੋਤਲਾਂ ਸ਼ਰਾਬ ਦੀਆਂ ਪੀਂਦੇ ਆ, 2-2 ਰਾਤ ਨੂੰ ਬੋਤਲਾਂ ਸ਼ਰਾਬ ਦੀਆਂ ਪੀ ਕੇ ਘਰਾਂ ਨੂੰ ਜਾਂਦੇ ਆ। ਉਹਨਾਂ ਦਾ ਕੀ ਹੋ ਗਿਆ ਦੱਸੋ? ਜਿਹੜਾ ਅੰਦਰ ਚੀਜ਼ ਤੁਹਾਡੇ ਚੱਲ ਗਈ ਆ, ਮੰਨ ਲਓ ਅਸੀਂ ਸਿਰ ਦਰਦ ਦੀ ਗੋਲੀ ਖਾਂਦੇ ਆ, ਉਹ 2 ਮਹੀਨੇ ਜਾਂ 3 ਮਹੀਨੇ ਅੰਦਰ ਰਹਿੰਦੀ ਬਲੱਡ 'ਚ, ਤੇ ਇਹ ਨਸ਼ਾ ਹੀ ਕਰਨ ਦੇ ਸਾਰੇ। ਇਹ ਰੋਕਣਾ ਚਾਹੀਦਾ ਸਰਕਾਰ ਨੂੰ, ਕੋਈ ਆਹ ਜੀ ਨੀਤੀ ਬਣਾਉਣੀ ਚਾਹੀਦੀ ਆ ਜਿਹਦੇ ਨਾਲ ਬੱਚੇ ਬਚ ਜਾਣ ਸਾਰਿਆਂ ਦੇ। ਬਿਲਕੁਲ ਜੀ, ਬਿਲਕੁਲ। ਸੋ ਮਨਜੀਤ ਸਿੰਘ ਜੀ, ਗੱਲ ਕਰੀਏ ਇਸ ਵੇਲੇ ਨੌਜਵਾਨੀ ਦੀ। ਹਾਂਜੀ, ਨੌਜਵਾਨ ਬੱਚੇ ਕਿਉਂ ਨਹੀਂ ਲੱਭ ਰਹੇ, ਬੱਚੇ ਬੱਚੀਆਂ ਖੇਡ ਵੱਲ ਪ੍ਰੇਰਿਤ ਕਿਉਂ ਨਹੀਂ ਹੋ ਰਹੇ? ਹਾਂਜੀ, ਹਾਂਜੀ ਕੀ ਕਾਰਨ ਹੈ ਇਹਦਾ? ਭਾਜੀ ਸਾਰੇ ਦੇ, ਕੋਈ ਕਹਿੰਦਾ ਮੇਰਾ ਬੱਚਾ, ਹੁਣ ਘਰ ਵਾਲੇ ਮੰਨ ਲਓ, ਚਲੋ ਮੈਂ ਤੇ ਇਕੱਲਾ ਹੀ ਰਹਿਣਾ, ਮੇਰੀ ਫੈਮਿਲੀ ਨਹੀਂ ਹੈਗੀ ਕੋਈ ਵੀ। ਮੰਨ ਲਓ ਜੇ ਮੇਰੀ ਵਾਈਫ ਵੀ ਹੁੰਦੀ, ਉਹਨੇ ਕਹਿਣਾ ਡਾਕਟਰ ਬਣਾਉਣਾ ਮੈਂ ਆਪਣਾ ਪੁੱਤ, ਮੈਂ ਇੰਜੀਨੀਅਰ ਬਣਾਉਣਾ ਆ। ਠੀਕ ਹੈ ਜੀ, ਉਹ ਸਾਰਿਆਂ ਦੀ ਦੌੜ ਲੱਗ ਗਈ ਆ, ਕਿਸੇ ਦਾ ਬੱਚਾ ਬਾਹਰ ਨੂੰ ਦੌੜੀ ਜਾਂਦਾ ਆ, ਕਿਉਂ ਇੱਥੋਂ ਦਾ ਮਾਹੌਲ ਹੀ ਇਦਾਂ ਦਾ ਹੋ ਗਿਆ। ਬੱਚਾ ਹੀ ਇੱਕ ਰਹਿ ਗਿਆ ਗਾ, ਇੱਕ ਬੇਟੀ ਇੱਕ ਬੇਟਾ। ਠੀਕ ਹੈ, ਉਹ ਕੰਮ ਹਜੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਘਟ ਜਾਣਾ ਹੋਰ। ਹਜੇ ਆਪਾਂ ਨੇ ਵੇਖਿਓ ਤੁਸੀਂ, ਆਉਣ ਵਾਲੇ ਟਾਈਮ 'ਚ ਅਸੀਂ ਜਿਹਨੇ ਸਰਦਾਰ ਆ ਜਾਂ ਕੋਈ ਵੀ ਆ ਜਾਂ ਹੋਰ ਧਰਮ ਵਾਲੇ ਵੀ ਬੰਦੇ ਆ ਨਾ ਬੱਚੇ, ਉਹ ਵੀ ਘਟ ਜਾਣੇ ਆ ਬਹੁਤ ਜ਼ਿਆਦਾ। ਹੁਣ ਗੁੱਜਰ ਲਾ ਲਓ ਤੁਸੀਂ, ਗੁੱਜਰ ਆਏ, ਉਹਨਾਂ ਦੇ 9-9 10-10 ਨਿਆਣੇ ਆ ਇੱਕ ਜਾਣੇ ਦੇ, ਉਹ ਸਾਡੇ ਤੋਂ ਤਾਂ ਜਾਈ ਜਾਣਦੇ, ਤੇ ਆਪਣੇ ਬੱਚੇ ਡਾਊਨ ਹੋਈ ਜਾਣਦੇ ਆ। ਆਪਣਾ ਮਾਂ ਪਿਓ ਉਹਨਾਂ ਨੂੰ ਸਹੂਲਤਾਂ ਹੀ ਇੰਨੀਆਂ ਕੁ ਦੇ ਦਿੱਤੀਆਂ। ਪਹਿਲਾਂ ਜਿੱਦਾਂ ਅਸੀਂ ਜਵਾਨ ਹੋਏ ਹਾਂ, ਖੇਤਾਂ 'ਚ ਕੰਮ ਕਰਦੇ ਹਾਂ, ਫਿਰ ਗਰਾਊਂਡ 'ਚ ਜਾਣਾ, ਸਕੂਲੇ ਪੜ੍ਹਨਾ, ਉਹ ਕੰਮ ਖਤਮ ਹੋ ਗਿਆ। ਹੁਣ ਦੂਜੇ ਕਨਵੈਂਟ ਸਕੂਲਾਂ ਸਾਰੇ ਬੱਚੇ ਪੜ੍ਹਨ ਡਿਆ ਪਏ, ਆਪਣੇ ਦੂਰ ਹੋਈ ਜਾਣਦੇ, ਮਾਂ ਪਿਓ ਤੋਂ ਵੀ ਦੂਰ ਹੋਈ ਜਾਣਦੇ, ਫਾਸਟ ਫੂਡ ਖਾਈ ਜਾਂਦੇ ਸਾਰੇ। ਇਹਨਾਂ ਦੀਆਂ ਗਰੋਥਾਂ ਘਟ ਗਈਆਂ ਆ। ਕੋਈ ਮੈਨੂੰ ਦੱਸਿਆ ਕਿਤੇ ਕੋਈ 6 ਫੁੱਟ ਦਾ ਹੈਗਾ ਕੋਈ ਨਹੀਂ, ਕੁੜੀ ਮੁੰਡਾ ਕੋਈ ਨਹੀਂ ਰਹਿ ਗਏ, ਕੋਈ ਆ ਜਵਾਨ ਪੁੱਤ ਕਿਸੇ ਦਾ ਲੱਭੂਗਾ। ਵਾਹ ਜੀ ਵਾਹ, ਵਾਕਈ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਔਰ ਬੇਬਾਕ ਤਰੀਕੇ ਦੇ ਨਾਲ ਤੁਸੀਂ ਇਸ ਗੱਲ ਦਾ ਉੱਤਰ ਦਿੱਤਾ ਹੈ। ਮਨਜੀਤ ਸਿੰਘ ਜੀ, ਮੈਂ ਜਾਣਨਾ ਚਾਹਾਂਗਾ ਕਿ ਕੀ ਕਾਰਨ ਹੈ ਕਿ ਜਿਹੜੇ ਨੌਜਵਾਨ
ਇੱਕ ਤੇ ਉਹ ਨੇ ਜਿਨ੍ਹਾਂ ਦਾ ਅਸੀਂ ਪਹਿਲੇ ਜ਼ਿਕਰ ਕਰਕੇ ਹਟੇ ਆਂ ਵੀ ਜਿਹੜੇ ਗੇਮ ਖੇਡਦੇ ਨੇ ਤੇ ਨਸ਼ਾ ਕਰਦੇ ਨੇ, ਇੱਕ ਉਹ ਨੇ ਜਿਹੜੇ ਸਿਰਫ ਤੇ ਸਿਰਫ ਨਸ਼ਾ ਹੀ ਕਰ ਰਹੇ ਨੇ, ਉਹ ਕੁਝ ਨਹੀਂ ਕਰਦੇ। ਕੀ ਕਾਰਨ ਹੈ ਇਹਨਾਂ ਦਾ ਕਿ ਇਹ ਨਸ਼ੇ ਵੱਲ ਚਲੇ ਗਏ ਨੇ? ਧਰਮ ਦੇ ਪ੍ਰਚਾਰ ਦੀ ਕਮੀ ਹੈ, ਪ੍ਰਸਾਰ ਦੀ ਕਮੀ ਹੈ, ਜਾਂ ਫਿਰ ਕਿਤੇ ਨਾ ਕਿਤੇ ਸਾਡੇ ਘਰ ਦੇ ਵਿੱਚ ਕਮੀ ਹੈ ਕਿ ਅਸੀਂ ਆਪਣੇ ਧੀ ਪੁੱਤ ਨੂੰ ਸਮਝਾ ਨਹੀਂ ਪਾਏ? ਹਾਂਜੀ ਨਹੀਂ, ਜ਼ਿਆਦਾ ਤੇ ਮਾਂ ਪਿਓ ਦਾ ਹੀ ਹੈ ਜੀ ਜ਼ਿਆਦਾ। ਪਰ ਮਾਂ ਪਿਓ ਦਾ ਮੇਰੇ ਨਾਲ ਜਿੱਦਾਂ ਗਰਾਊਂਡ 'ਚ ਗੱਲ ਕਰਦੇ ਵੀ ਸਾਡਾ ਬੱਚਾ ਕੱਲਾ ਜ਼ਹਿਰ ਖਾ ਕੇ ਨਾ ਮਰ ਜੇ, ਮਾਂ ਪਿਓ ਡਰਦਾ। ਫਿਰ ਕਦੀ ਬੁਲਟ ਦੀ ਡਿਮਾਂਡ ਕਰ ਦਿੰਦੇ ਆ, ਕਦੀ ਮੋਬਾਈਲ ਵਧੀਆ ਚਾਹੀਦਾ, ਮੋਬਾਈਲ ਲੈ ਕੇ ਬਹਿਣ ਦੇ ਸਾਰਿਆਂ ਨੂੰ। ਮੋਬਾਈਲ ਲੈ ਕੇ ਦੋ ਬੱਚੇ ਨੂੰ, ਉਹਨੂੰ ਸਮਝਾਓ ਪੁੱਤ ਇਹਦੀ ਕੋਈ ਹੱਦ ਆ, ਇਹਦੀ ਇੱਥੋਂ ਹੱਦ ਪਾਰ ਨਹੀਂ ਕਰਨੀ, ਠੀਕ ਹੈ ਜੀ। ਜਿੱਦਾਂ ਹੁਣ ਬਾਰਡਰ ਤੇ ਲਾਈਨ ਬਣੀ ਆ, ਜੇ ਬਾਹਰ ਕਰਾਂਗੇ ਤਾਂ ਗ੍ਰਿਫਤਾਰ ਕਰ ਲੈਣਗੇ, ਇਹਨੂੰ ਲੈ ਜਾਣਗੇ ਫੜ ਕੇ, ਕੇਸ ਪਾ ਦੇਣਗੇ। ਤੇ ਆਪਣੇ ਹੈ ਹੀ ਕੋਈ ਲਿਮਟ ਹੀ ਨਹੀਂ ਹੈਗੀ ਕੋਈ ਵੀ ਬੱਚਿਆਂ ਦੀ। ਵੇਖੋ ਤੁਸੀਂ ਜਿਹੜਾ ਮਰਜੀ ਬੱਸ 'ਚ ਵੇਖ ਲਓ, ਤੁਸੀਂ ਕਿਤੇ ਵੇਖ ਲਓ, ਹਰ ਕੇ ਹੱਥ ਮੋਬਾਈਲ ਆ। ਮੋਬਾਈਲ ਹੀ ਉੱਥੇ ਪਹਿਲਾਂ ਗੇਮਾਂ ਖੇਡਦੇ ਸੀ ਗਰਾਊਂਡਾਂ 'ਚ, ਹੁਣ ਮੋਬਾਈਲਾਂ ਤੇ ਖੇਡੀ ਜਾਂਦੇ ਸਾਰੇ ਬੱਚੇ ਵੀ। ਬਿਲਕੁਲ ਜੀ, ਬਿਲਕੁਲ। ਹਾਂਜੀ, ਅਸੀਂ ਗਰਾਊਂਡ 'ਚ ਖਿਡਾਉਂਦੇ, ਪਹਿਲਾਂ ਮੋਬਾਈਲ ਜਮ੍ਹਾਂ ਕਰਾਈਦਾ ਉਹਦਾ ਵੀ ਪੁੱਤ ਉੱਥੇ ਰੱਖ ਦੇ ਮੋਬਾਈਲ ਆਪਣਾ। ਪਹਿਲਾਂ ਸਭ ਤੋਂ ਪਹਿਲਾਂ ਮੋਬਾਈਲ ਕਿੱਟ 'ਚ ਪਵਾ ਦਈਦਾ ਵੀ ਇਹ 4 ਘੰਟੇ ਵੱਜਣਾ ਨਹੀਂ ਚਾਹੀਦਾ ਹੁਣ ਇੱਥੇ। ਜੇ ਗਰਾਊਂਡ ਤੋਂ ਬਾਅਦ ਜਦੋਂ ਮਰਜ਼ੀ ਚਲਾਓ ਤੁਸੀਂ ਆਪਣਾ, ਪਰ 4 ਘੰਟੇ ਜਿਹਨੇ 4 ਘੰਟੇ ਮਿਹਨਤ ਲਾ ਲਈ, ਫਿਰ ਉਹ ਮੋਬਾਈਲ ਨਹੀਂ ਚਲਾ ਸਕਦਾ, ਬੈੱਡ ਰੈਸਟ ਹੀ ਕਰੂਗਾ ਫਿਰ। ਯਾਨੀ ਕਮਿਊਨੀਕੇਸ਼ਨ ਸਿਸਟਮ ਨੇ ਜਿਹੜਾ ਕਿਤੇ ਨਾ ਕਿਤੇ ਸਿਸਟਮ ਨੂੰ ਹਿਲਾ ਕੇ ਰੱਖਤਾ ਹੋਇਆ। ਸੋ ਮਨਜੀਤ ਸਿੰਘ ਜੀ, ਸਮੇਂ ਆਪਣੀ ਰਫ਼ਤਾਰ ਦੇ ਨਾਲ ਵਧ ਰਿਹਾ, ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪ ਜੀ ਨਾਲ ਗੱਲਬਾਤ ਦੀ ਸਾਂਝ ਔਰ ਮਾਂ ਖੇਡ ਕਬੱਡੀ ਦੇ ਬਾਰੇ ਹੋਰ ਗੱਲਬਾਤ ਕਰੀਏ। ਪਰ ਫਿਰ ਵੀ ਮੈਂ ਜਾਂਦੇ ਜਾਣਨਾ ਚਾਹਾਂਗਾ ਤੁਹਾਡੇ ਮੁਖਾਰ ਬਿੰਦ ਤੋਂ ਕੋਈ ਇੱਕ ਐਸਾ ਸੰਦੇਸ਼, ਕੋਈ ਇੱਕ ਐਸਾ ਮੈਸੇਜ ਜਿਹੜਾ ਤੁਸੀਂ ਨੌਜਵਾਨ ਪੀੜ੍ਹੀ ਨੂੰ ਦੇਣਾ ਚਾਹੋ, ਕੀ ਦੇਣਾ ਚਾਹੋਗੇ? ਭਾਜੀ ਮੈਂ ਤਾਂ ਇਹੋ ਹੀ ਕਹਿਣਾ ਵੀ ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ, ਜਿਹੜੇ ਸਰਦਾਰ ਆ ਉਹ ਤਾਂ ਕਮ ਸੇ ਕਮ ਸਿੱਖੀ 'ਚ ਰਹਿਣ। ਜਿਹੜੀਆਂ ਕੁੜੀਆਂ ਆਪਣੀਆਂ ਧੀਆਂ ਭੈਣਾਂ ਆ, ਉਹ ਸਰਦਾਰ ਮੁੰਡਿਆਂ ਨਾਲ ਵਿਆਹ ਕਰਾਉਣ। ਉਹ ਨਾ ਕਹਿਣਾ ਵੀ ਸ਼ਾਹਰੁਖ ਖਾਨ ਨਾਲ ਵਿਆਹ ਕਰਾਉਣਾ, ਮੈਨੂੰ ਸਲਮਾਨ ਖਾਨ ਵਰਗਾ ਚਾਹੀਦਾ। ਉਹ ਸ਼ਦੈਣੋ ਇੱਕ ਵਾਰੀ ਸਰਦਾਰ ਨਾਲ ਵਿਆਹ ਕੇ ਤੇ ਵੇਖੋ, ਤੁਸੀਂ ਪਤਾ ਤੇ ਤੁਹਾਨੂੰ ਫਿਰ ਲੱਗੂ ਸਰਦਾਰ ਆ ਮੋਨਾ ਹੈ ਕਿ ਵਧੀਆ, ਵੇਖੋ ਕੌਣ ਠੀਕ ਆ। ਠੀਕ ਹੈ ਜੀ, ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ, ਸਿੱਖੀ ਵੱਧ ਤੋਂ ਵੱਧ ਅਪਣਾਓ, ਆਪਣਾ ਪਾਠ ਕਰੋ ਮਹਾਰਾਜ ਦਾ, ਗੁਰਬਾਣੀ ਦੇ ਨਾਲ ਜੁੜੋ, ਮਾਂ ਪਿਓ ਦੀ ਇੱਜ਼ਤ ਕਰੋ। ਵੱਡੀ ਗੱਲ ਹੈ ਬਜ਼ੁਰਗਾਂ ਦੀ ਇੱਜ਼ਤ, ਉਹਨਾਂ ਦੀ ਇੱਜ਼ਤ ਕੋਈ ਨਹੀਂ ਕਰਦਾ, ਬਜ਼ੁਰਗਾਂ ਦੀ ਕੋਈ ਸੇਵਾ ਨਹੀਂ ਕਰਦਾ ਬਜ਼ੁਰਗਾਂ ਦੀ। ਉਹਨਾਂ ਦੀ ਸੇਵਾ ਕਰੂਗਾ। ਮੇਰੇ ਕੋਲ ਮੁੰਡੇ ਆਉਂਦੇ ਗੋਡੀਆਂ ਹੱਥ ਲਾਉਂਦੇ, ਮੈਂ ਨਹੀਂ ਲਵਾਉਂਦਾ ਗੋਡੀਆਂ ਹੱਥ ਕਿਹਕੋ। ਮੇਰੇ ਕੋਲ ਬੇਸ਼ੱਕ ਗਰਾਊਂਡ ਜਾਣ ਕੇ ਵੇਖ ਲਿਓ, ਮੈਂ ਕਹਿੰਦਾ ਪੁੱਛਦਾ ਵੀ ਆਪਣੀ ਮਾਤਾ ਦੇ ਹੱਥ ਲਾ ਕੇ ਆਇਆ ਪੈਰੀ, ਜੇ ਉਹਦੇ ਲਾਇਆ ਤੇ ਫਿਰ ਮੇਰੇ ਲਾਈ, ਨਹੀਂ ਤਾਂ ਨਾ ਲਾਈ, ਦੂਰ ਹੋ ਜਾ। ਮੈਂ ਮੇਰੇ ਤੋਂ ਵੀ ਉਹਦੇ ਲਾਇਆ, ਮੈਂ ਨਹੀਂ ਲਾਇਆ, ਉਹਦੇ ਲਾ ਕੇ ਆਈ ਕੱਲ ਨੂੰ, ਫਿਰ ਸਮਝ ਮੇਰਾ ਵੀ ਹੋ ਗਿਆ ਕੰਮ। ਜੇ ਉਹਨਾਂ ਦੇ ਲਾਉਂਗਾ ਤੇ ਤਾਂ, ਜੇ ਚੀਜ਼ਾਂ ਭਾਜੀ ਇਹ ਬਣਾ ਲੈਣ ਨਾ ਮੁੰਡੇ, ਕਿਤੇ ਨਾ ਮਾਰ ਖਾਣਗੇ, ਉਹ ਬਾਡੀ ਵੀ ਉਹਨਾਂ ਦੀ ਤਗੜੀ ਰਹੇਗੀ। ਹੋਰ ਭਾਜੀ ਮੈਂ ਜਾਂਦੇ ਇੱਕ ਸਾਡੇ ਹੈਗੇ ਗੁਰਪਾਲ ਸਿੰਘ ਹੰਸਰਾ ਜੀ, USA ਰਹਿੰਦੇ, ਕੈਲੀਫੋਰਨੀਆ 'ਚ। ਉਹਨਾਂ ਨੇ ਭਾਜੀ ਉਹਨਾਂ ਨੇ ਬਹੁਤ ਹੱਲਾ ਮਾਰਿਆ ਸੀ, ਉਹਨਾਂ ਨੂੰ ਕਿਸੇ ਨੇ ਸਾਥ ਨਹੀਂ ਦਿੱਤਾ ਵਿਚਾਰਿਆਂ ਨੂੰ ਕਬੱਡੀ 'ਚ। ਉਹਨਾਂ ਨੇ ਬੜਾ ਗੁਰਸਿੱਖੀ ਵਾਸਤੇ ਕੰਮ ਕੀਤਾ ਬਹੁਤ ਜ਼ਿਆਦਾ। ਕੈਲੀਫੋਰਨੀਆ ਫਰੀਮਾਉਂਟ ਗੁਰਦੁਆਰੇ ਸ਼ਾਇਦ ਪ੍ਰਧਾਨ ਵੀ ਹੈਗੇ ਭਾਜੀ ਹੁਣੀ, ਉਹਨਾਂ ਨੇ ਭਾਜੀ ਬਹੁਤ ਵਧੀਆ ਹੈਲਪ ਕੀਤੀ ਸੀ ਸਾਡੀ। ਉਹ ਇੱਥੇ ਬੰਦੇ ਇਦਾਂ ਦੇ ਗਲਤ ਆ ਜਿਹੜੇ ਗਲਤ ਗਾਈਡ ਕਰਦੇ ਬੰਦੇ ਨੂੰ, ਉਹ ਵਿਚਾਰੇ ਫਿਰ ਇਹਨਾਂ ਨੂੰ ਛੱਡ ਹੀ ਗਏ ਸਾਰਿਆਂ ਨੂੰ। ਪਰ ਮੇਰੇ ਨਾਲ ਤਾਂ ਹਜੇ ਵੀ ਹੈਲੋ ਹਾਈ ਹੈਗੀ ਉਹਨਾਂ ਦੀ, ਬਹੁਤ ਵਧੀਆ ਭਾਜੀ ਉਹਨਾਂ ਦੀ। ਹਾਂਜੀ ਹਾਂਜੀ, ਉਹਨਾਂ ਦਾ ਬਹੁਤ ਦਿਲੋਂ ਮੈਂ ਧੰਨਵਾਦ ਕਰਦਾ ਭਾਜੀ ਉਹਨਾਂ ਦਾ। TV 84 ਦਾ ਮੈਂ ਬਹੁਤ ਬਹੁਤ ਧੰਨਵਾਦ ਹਾਂ ਜਿਨ੍ਹਾਂ ਮੈਨੂੰ ਸਟੂਡੀਓ ਸੱਦ ਕੇ, ਤੇ ਖਾਸ ਕਰਕੇ ਇੰਦਰਵੀਰ ਭਾਜੀ ਉਹਨਾਂ ਦਾ ਬਹੁਤ ਬਹੁਤ ਰਿਣੀਆਂ ਮੈਂ ਭਾਜੀ ਉਹਨਾਂ ਦਾ। ਕਿਤੇ ਵੀ ਮੈਨੂੰ ਸੱਦਣਗੇ ਮੈਂ ਜ਼ਰੂਰ ਆਵਾਂਗਾ। ਭਾਜੀ ਉਹਨਾਂ ਨੇ ਦੇਸੀ ਬੰਦੇ ਨੂੰ ਸੱਦ ਕੇ ਇੱਕ ਪਿੰਡ ਵਾਲੇ ਬੰਦੇ ਨੂੰ ਇੰਟਰਵਿਊ ਦਵਾਈ ਆ, ਤੇ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਵਾਕਈ ਸਾਡੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਕੁ ਕੀਮਤੀ ਸਮਾਂ ਜਿਹੜਾ ਸਾਡੇ ਲਈ ਕੱਢਿਆ, ਸਾਡੇ ਸਟੂਡੀਓ ਲਈ ਕੱਢਿਆ, ਸਾਡੇ ਇੱਕ ਨਜ਼ਰ ਦੇਖ ਰਹੀ ਪ੍ਰੋਗਰਾਮ ਦੇ ਸਰੋਤਿਆਂ ਦੇ ਲਈ ਕੱਢਿਆ। ਔਰ ਇੱਥੇ ਮੈਂ ਇੱਕ ਗੱਲ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗਾ ਕਿ ਵਾਕਈ ਬੜੀ ਖੁਸ਼ੀ ਹੁੰਦੀ ਹੈ, ਮਾਣ ਹਾਸਲ ਹੁੰਦਾ ਹੈ ਜਦੋਂ ਇਹੋ ਜਿਹੇ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਬੁਲੰਦੀਆਂ ਵੱਲ ਜਾਂਦੇ ਨੇ ਔਰ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਂਦੇ ਹਾਂ। ਇਹੀ ਸਾਡੇ ਪ੍ਰੋਗਰਾਮ ਇੱਕ ਨਜ਼ਰ ਦਾ ਅਸਲੀ ਮੰਤਵ ਹੈ। ਸੋ ਮਨਜੀਤ ਸਿੰਘ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਨਾਲ ਇੰਨੀਆਂ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ, ਕਬੱਡੀ ਦੀ ਗੱਲ ਸ਼ੇਅਰ ਕੀਤੀ, ਔਰ ਕਬੱਡੀ ਦੀਆਂ ਮੈਨੂੰ 2 ਲਾਈਨਾਂ ਜਿਹੜੀਆਂ ਨੇ ਚੇਤੇ ਆ ਰਹੀਆਂ ਨੇ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਨਾਲ ਕਿ 4 ਜਣਿਆਂ ਨੂੰ ਰਲ ਕੇ ਚੇਨ ਬਣਾਉਣੀ ਪੈਂਦੀ ਹੈ, ਕਬੱਡੀ ਖੇਡਣੀ ਸੌਖੀ, ਯੁਗਤ ਲੜਾਉਣੀ ਪੈਂਦੀ ਹੈ। ਵਾਕਈ ਯੁਗਤ ਵਾਲੀ ਗੇਮ ਹੈ ਔਰ ਚੇਨ ਵਾਲੀ ਗੇਮ ਹੈ। ਔਰ ਅਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤੁਹਾਡੀ ਇਹ ਸੋਚ ਕਿ ਸਾਬਤ ਸੂਰਤ ਸਿੱਖ ਬੱਚੇ ਕਬੱਡੀ ਦੇ ਵਿੱਚ ਖੇਡਣ, ਪ੍ਰੋਪਰ ਪਿਓਰ ਵੈਜੀਟੇਰੀਅਨ ਬੱਚੇ ਕਬੱਡੀ ਦੇ ਵਿੱਚ ਖੇਡਣ, ਤੁਹਾਡੀ ਇਸ ਸੋਚ ਨੂੰ ਪਰਮਾਤਮਾ ਕਰੇ ਹੋਰ ਬੁਲੰਦੀਆਂ ਤੱਕ ਪਹੁੰਚਾਏ ਔਰ ਆਪ ਆਪਣੇ ਇਸ ਮਿਸ਼ਨ ਦੇ ਵਿੱਚ ਹੋਰ ਕਾਮਯਾਬ ਹੋਵੋ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਸਟੂਡੀਓ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ। ਪਿਆਰ ਭਰੀ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ